बिस्मिल्लाहिर्रहमानिर्रहीम। पंजाबी मुतालिया कुरान सूरा अल मायदा दी आयात 94 तो 100 तक। आयत 86 ते सूरा दे असल मजमून ਦਾ ਇਖਤਤਾਮ ਹੋ ਗਿਆ ਸੀ ਪਿਛਲੇ ਤਾਲੇ 'ਚ। ਇਸ ਤੋਂ ਅੱਗੇ ਸਵਾਲਾਂ ਦਾ ਜਵਾਬ ਦਿੱਤਾ ਗਿਆ ਹੈ। ਇਹ ਸਵਾਲ ਉਹਨਾਂ ਹੁਕਮਾਂ ਦੇ ਹਵਾਲੇ ਨਾਲ ਪੁੱਛੇ ਗਏ ਸਨ ਜਿਹੜੇ ਇਹ ਸੂਰਾ ਦੇ ਸ਼ੁਰੂ 'ਚ ਦਿੱਤੇ ਗਏ ਸਨ। ਲੋਕਾਂ ਦੇ ਜ਼ਿਹਨਾਂ 'ਚ ਕੁਝ ਚੀਜ਼ਾਂ ਵਾਜ਼ੇ ਨਾ ਹੋਈਆਂ ਜਾਂ ਮਜ਼ੀਦ ਉਹਦੇ 'ਚ ਕੁਐਸਚਨ ਜ਼ਿਹਨਾਂ 'ਚ ਪੈਦਾ ਹੋਏ ਹਨ ਤੇ ਅੱਲਾਹ ਤਾਲਾ ਕਿਉਂਕਿ ਜਾਣਦੇ ਹੁੰਦੇ ਨੇ ਤੇ ਉਹ ਉਹਨਾਂ ਦਾ ਅੱਗੇ ਜ਼ਮੀਮਾਂ ਲਾ ਕੇ ਸਵਾਲਾਂ ਦੇ ਜਵਾਬ ਦੇ ਦਿੰਦੇ ਨੇ। ਇਹ ਚੀਜ਼ਾਂ ਉਹਨਾਂ ਦੀ ਜ਼ੁਬਾਨ 'ਚ ਆ ਰਹੀਆਂ ਹੁੰਦੀਆਂ ਨੇ, ਲਿਹਾਜ਼ਾ ਕੁਰਾਨ ਦੀਆਂ ਉਹਨਾਂ ਗੱਲਾਂ ਦੀਆਂ ਲੋਕ ਸਮਝ ਰਹੇ ਹੁੰਦੇ ਨੇ। ਕਿਸੇ ਪੈਗੰਬਰ ਨੂੰ ਕਿਸੇ ਨੂੰ ਚੀਜ਼ਾਂ ਐਕਸਪਲੇਨ ਨਹੀਂ ਕਰਨੀਆਂ ਪੈਂਦੀਆਂ ਅਨਲੈਸ ਉਹ ਇਸ ਤਰ੍ਹਾਂ ਦੀਆਂ ਕੋਈ ਚੀਜ਼ਾਂ ਹੋਣ ਜਿਸ ਤਰ੍ਹਾਂ ਅਲਜਬਰੇ ਦੀ ਕੋਈ ਚੀਜ਼ ਹੈ, ਹਿਸਾਬ ਕਿਤਾਬ ਵਾਲੀ ਹੈ, ਜਿਸ ਤਰ੍ਹਾਂ ਮੈਥ ਦੀ ਕੋਈ ਚੀਜ਼ ਹੈ ਤੇ ਉੱਥੇ ਮੈਥ ਦਾ ਪਤਾ ਹੀ ਨਹੀਂ ਕਿ ਮੈਥ ਵੀ ਕੋਈ ਚੀਜ਼ ਹੁੰਦੀ ਹੈ। ਜਾਂ ਇੱਕ ਮੈਂ ਮਿਸਾਲ ਦੇ ਦਿੱਤੀ ਹੈ, ਉਹ ਤਕਰੀਬਨ ਲੋਕ ਜਿਸ ਤਰ੍ਹਾਂ ਲਾਹੌਰ 'ਚ ਕੁਰਾਨ ਆਇਆ ਔਰ ਲਾਹੌਰ ਦੇ ਲੋਕ ਜਿਹੜੀ ਜ਼ੁਬਾਨ 'ਚ ਗੱਲ ਕਰ ਰਹੇ ਨੇ ਔਰ ਅੱਲਾਹ ਤਾਲਾ ਗੱਲ ਵੀ ਉਹ ਕਰਦੇ ਨੇ ਜਿਹੜੀ ਉਹਨਾਂ ਲੋਕਾਂ ਦੀ ਸਮਝ 'ਚ ਆਉਣ ਵਾਲੀ ਹੈ। ਤਾਂ ਉਹਦੇ ਹੀ ਰਿਲੇਟਡ ਉਸੇ ਮੌਲ ਦੀਆਂ ਮਿਸਾਲਾਂ ਉਹ ਹੀ ਜੰਨਤ ਦੀਆਂ ਮਿਸਾਲਾਂ ਤੋਂ ਅਨਲੈਸ ਆਇਤੇ ਮੁਤਸ਼ਾਬਿਹਾਤ ਜਿਹੜੀਆਂ ਨੇ ਉਹ ਵੀ ਜਿਹੜੀ ਗੱਲ ਅੱਲਾਹ ਕੁਰਾਨ 'ਚ ਦੱਸ ਰਹੇ ਹੁੰਦੇ ਨੇ ਉਹ ਸਾਰੀ ਵਾਜ਼ੇ ਹੁੰਦੀ ਹੈ। ਸਿਰਫ ਇਹ ਹੁੰਦਾ ਹੈ ਕਿ ਉਹਦੀ ਹਕੀਕਤ ਦਾ ਨਹੀਂ ਪਤਾ ਹੁੰਦਾ। ਜਿਹੜੀ ਗੱਲ ਲਿਖੀ ਹੈ ਕੁਰਾਨ 'ਚ ਉਹ ਸਾਰੀ ਸਮਝ ਆ ਰਹੀ ਹੁੰਦੀ ਹੈ। ਤੇ ਇੱਥੇ ਉਹ ਸਵਾਲਾਂ ਦੇ ਜਵਾਬ ਇਹ ਅਕਸਰ ਕੁਰਾਨ ਦੀਆਂ ਸੂਰਤਾਂ 'ਚ ਸੂਰਾ ਬਨੀ ਇਸਰਾਈਲ 'ਚ ਇੱਕ ਉਬਾਮ ਦੂਰ ਕੀਤਾ ਹੈ, ਸੂਰਾ ਨੂਰ 'ਚ ਇੱਕ ਉਬਾਮ, ਸੂਰਾ ਨਿਸਾ 'ਚ ਚਾਰ ਗਲਬਨ ਸਵਾਲਾਂ ਦੇ ਜਾਂ ਸ਼ਾਇਦ ਮੋਰ ਜਵਾਬ ਦਿੱਤੇ ਨੇ, ਇਹਦੇ 'ਚ ਹੁਣ ਦੇ ਰਹੇ ਨੇ। ਤੇ ਉਹ ਉਹਦੇ ਹਵਾਲੇ ਨਾਲ ਹੁੰਦੇ ਨੇ ਜਿਹੜੀਆਂ ਪਹਿਲੇ ਚੀਜ਼ਾਂ ਡਿਸਕਸ ਹੋ ਚੁੱਕੀਆਂ ਨੇ ਜਾਂ ਹੁਕਮ ਅੱਲਾਹ ਤਾਲਾ ਨੇ ਦਿੱਤੇ ਨੇ ਉਹਨਾਂ ਤੇ ਪੇਸ਼ ਆਉਣ ਵਾਲੇ ਜ਼ਿਮਨੀ ਚੀਜ਼ਾਂ ਹੁੰਦੀਆਂ ਨੇ। ਦੋ ਸਵਾਲਾਂ ਦੇ ਜਵਾਬ ਪਿਛਲੇ ਮਤਾਲੇ 'ਚ ਅਸੀਂ ਪੜ੍ਹ ਚੁੱਕੇ ਹਾਂ। ਹੁਣ ਅਗਲੇ ਸਵਾਲਾਂ ਦੇ ਜਵਾਬ ਅਸੀਂ ਅੱਜ ਦੇ ਮਤਾਲਬੇ 'ਚ ਜਾਣਨ ਦੀ ਇਹ ਅੱਲਾਹ ਤਾਲਾ ਦੱਸ ਰਹੇ ਨੇ। ਆਇਤ 94 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਈਮਾਨ ਵਾਲਿਓ, ਅੱਲਾਹ ਕੁਝ ਐਸੇ ਸ਼ਿਕਾਰਾਂ ਦੇ ਨਾਲ ਤੁਹਾਨੂੰ ਅਜ਼ਮਾਇਸ਼ ਵਿੱਚ ਪਾਏਗਾ ਜਿਹੜੇ ਤੁਹਾਡੇ ਹੱਥਾਂ ਦੇ ਕੋਲ ਤੇ ਨੇਜ਼ਿਆਂ ਦੀ ਸਿੱਧ ਵਿੱਚ ਹੋਣਗੇ, ਤਾਂ ਕਿ ਅੱਲਾਹ ਵੇਖ ਲਵੇ ਕਿ ਤੁਹਾਡੇ ਵਿੱਚੋਂ ਕਿਹੜੇ ਨੇ ਜਿਹੜੇ ਬਗੈਰ ਵੇਖਿਆ ਉਹਦੇ ਤੋਂ ਡਰਦੇ ਨੇ ਤੇ ਕੌਣ ਨੇ ਨਹੀਂ ਡਰਦੇ। ਫਿਰ ਜਿਨੇ ਇਸ ਵਾਰਨਿੰਗ ਤੋਂ ਬਾਅਦ ਵੀ ਅੱਲਾਹ ਦੀਆਂ ਮੁਕਰਰ ਕੀਤੀਆਂ ਹੋਈਆਂ ਹੱਦਾਂ ਨੂੰ ਟੱਪਿਆ ਤੇ ਉਹਨਾਂ ਵਾਸਤੇ ਦਰਦਨਾਕ ਅਜ਼ਾਬ ਹੈ। ਅੱਲਾਹ ਤਾਲਾ ਫਰਮਾ ਰਹੇ ਨੇ ਇਸ ਆਇਤ 'ਚ ਅੱਲਾਹ ਤਾਲਾ ਨੇ ਮੁਸਲਮਾਨਾਂ ਨੂੰ ਖਬਰਦਾਰ ਕੀਤਾ ਹੈ ਕਿ ਰਾਮ ਦੀਆਂ ਪਾਬੰਦੀਆਂ ਤੋਂ ਤੁਹਾਨੂੰ ਉਸੇ ਤਰ੍ਹਾਂ ਮੁਸ਼ਕਲ ਲੱਗਣ ਦੀਆਂ ਜਿਸ ਤਰ੍ਹਾਂ ਯਹੂਦੀਆਂ ਨੂੰ ਹਫਤੇ ਵਾਲਾ ਮਾਮਲਾ ਦੀਆਂ ਪਾਬੰਦੀਆਂ ਮੁਸ਼ਕਲ ਲੱਗੀਆਂ। ਸਭ ਦਾ ਦਿਨ ਜਿੱਥੇ ਆਉਂਦੇ ਨੇ, ਜਿੱਥੇ ਅੱਲਾਹ ਤਾਲਾ ਨੇ ਇਹ ਅਸੀਂ ਮੁਤਾਲਿਆ ਬਾਰ-ਬਾਰ ਮੈਂ ਪਹਿਲੇ ਵੀ ਜ਼ਿਕਰ ਕਰ ਚੁੱਕਿਆ ਕਿ ਯਹੂਦੀਆਂ ਨੂੰ ਅੱਲਾਹ ਤਾਲਾ ਅਜ਼ਮਾਉਣ ਵਾਸਤੇ ਚੀਜ਼ਾਂ, ਜਿਸ ਤਰ੍ਹਾਂ ਉਹਨਾਂ ਨੂੰ ਅੱਲਾਹ ਤਾਲਾ ਕੁਝ ਟਾਈਮ ਵਾਸਤੇ ਖਾਣਾ ਅੱਲਾਹ ਤਾਲਾ ਦੀ ਤਰਫੋਂ ਖੁਰਾਕ ਖਾਣਾ ਹਲਾਲ ਹੈ ਕਿਸੇ ਵੀ ਸੂਰਤ 'ਚ ਹਰਾਮ ਨੇ, ਲੇਕਿਨ ਰਮਜ਼ਾਨ 'ਚ ਅੱਲਾਹ ਤਾਲਾ ਪਾਬੰਦੀ ਲਾ ਦਿੰਦੇ ਨੇ। ਇਹ ਅੱਲਾਹ ਦਾ ਇੱਕ ਕਾਨੂੰਨ ਦੇ ਤਹਿਤ ਲੋਕਾਂ ਨੂੰ ਅਜ਼ਮਾਇਆ ਜਾ ਰਿਹਾ ਹੁੰਦਾ ਹੈ ਕਿ ਇਹ ਦਾਅਵੇ ਤੇ ਬੜੇ ਕਰਦੇ ਨੇ ਜਾਂ ਜਿਹੜੇ ਦਾਅਵੇ ਕਰਦੇ ਨੇ ਉਹ ਅਮਲੀ ਤੌਰ ਤੇ ਵੀ ਉਹਨਾਂ ਦੀ ਪਾਬੰਦੀ ਕਰਦੇ ਨੇ ਮੇਰੀਆਂ ਗੱਲਾਂ ਦੀ। ਤਾਂ ਉਹ ਇਹਦੇ ਵਿੱਚ ਵੀ ਸ਼ਿਕਾਰ ਤੇ ਜਿਸੇ ਆਰਾਮ ਬੰਨਿਆ ਹੋਵੇ, ਤੁਸੀਂ ਅੱਜ ਉਮਰੇ ਵਾਸਤੇ ਗਏ ਹੋ ਤੇ ਉੱਥੇ ਉਹ ਪਾਬੰਦੀ ਲਾਈ ਹੈ ਤੇ ਉਹਦੇ ਨਾਲ ਰਲਦੀ ਮਿਲਦੀ ਪਾਬੰਦੀ ਔਰ ਬੜੀ ਜਗ੍ਹਾ ਤੇ ਅੱਲਾਹ ਤਾਲਾ ਲਾਉਂਦੇ ਨੇ ਔਰ ਅੱਜ ਵੀ ਲਾਉਂਦੇ ਨੇ। ਰਮਜ਼ਾਨ ਜਿਹਦੀ ਵਾਜ਼ਿਹ ਮਿਸਾਲ ਹੈ। ਯਹੂਦੀਆਂ ਨੂੰ ਸਭ ਦੀਆਂ ਪਾਬੰਦੀਆਂ ਮੁਸ਼ਕਲ ਲੱਗੀਆਂ। ਯਹੂਦੀ ਤਾਰੀਖ 'ਚ ਅਸੀਂ ਇਹ ਸਾਰਾ ਕੁਝ ਦੱਸ ਆਏ। ਹਫਤੇ ਦੇ ਦਿਨ ਉਹ ਮੱਛੀਆਂ ਤੇ ਅੱਲਾਹ ਤਾਲਾ ਆਖਿਆ ਵੀ ਤੁਸੀਂ ਕੋਈ ਕਾਰੋਬਾਰ ਇਸ ਤਰ੍ਹਾਂ ਦੀ ਚੀਜ਼ ਨਹੀਂ ਕਰਨੀ, ਮੇਰੀ ਇਬਾਦਤ ਦਾ ਦਿਨ ਹੈ। ਤੇ ਉਹਨਾਂ ਨੇ ਉਹ ਫਰਾਡ ਕਰ ਲਿਆ। ਫਿਰ ਅੱਲਾਹ ਤਾਲਾ ਜਿਸੇ ਅਜ਼ਮਾਇਸ਼ ਪਾਉਂਦੇ ਨੇ ਤੇ ਫਿਰ ਜਿਸ ਤਰ੍ਹਾਂ ਰਮਜ਼ਾਨ 'ਚ ਰੋਜ਼ੇਦਾਰ ਅੱਗੇ ਤਰ੍ਹਾਂ ਤਰ੍ਹਾਂ ਦੇ ਖਾਣੇ ਆਉਂਦੇ, ਐਸੀਆਂ ਅਜ਼ਮਾਇਸ਼ਾਂ ਆਉਂਦੀਆਂ ਨੇ ਤੇ ਉੱਥੇ ਵੀ ਉਹ ਮੱਛੀਆਂ ਜਿਹੜੀਆਂ ਨਿਕਲ ਕੇ ਪਾਣੀ 'ਚੋਂ ਤਾਂ ਉੱਡ ਕੇ ਆਉਂਦੀਆਂ ਆਈ ਮੀਨ ਇਹ ਅੱਲਾਹ ਦੀ ਅਜ਼ਮਾਇਸ਼ ਹੁੰਦੀ ਹੈ ਕਿ ਉਹ ਜ਼ਿਆਦਾ ਆਉਣ ਲੱਗ ਪਈਆਂ। ਤਾਂ ਉਹਨਾਂ ਆਖਿਆ ਤੇ ਇਹਨਾਂ 'ਤੇ ਕਾਬੂ ਕਰੋ। ਤੇ ਉਹਨਾਂ ਉਹ ਅਸਲ ਕੰਮ ਤੇ ਨਾ ਕੀਤਾ, ਲੇਕਿਨ ਉਹਨਾਂ ਜੁਮੇ ਵਾਲੇ ਦਿਨ ਜਾਂ ਹਫਤੇ ਦੇ ਪਹਿਲੇ ਦਿਨਾਂ 'ਚ ਐਸੇ ਤਰੀਕੇ ਲਾ ਲਏ ਕਿ ਮੱਛੀ
ਢਲ ਕੇ ਉੱਧਰ ਟੁਰ ਜਾਂਦੀ ਸੀ, ਜਿੱਦਾਂ ਵਾਪਸ ਉਹਦੇ ਡੂੰਘੇ ਪਾਣੀ 'ਚ ਆਉਣਾ ਮੁਸ਼ਕਲ ਹੁੰਦਾ ਸੀ, ਤੇ ਉਹਨਾਂ ਵਾਸਤੇ ਉਹ ਸਟੋਰ ਹੋਈਆਂ ਹੁੰਦੀਆਂ, ਜਿਹਦੀ ਫਿਰ ਅੱਲਾਹ ਤਾਲਾ ਨੇ ਉਹਦੀ ਇੰਨੀ ਕੁ ਸਖਤ ਸਜ਼ਾ ਦਿੱਤੀ ਹੈ ਕਿ ਯਹੂਦੀ ਅੱਜ ਵੀ ਹਫਤੇ ਵਾਲੇ ਦਿਨ ਨੂੰ ਲਾਈਟ ਵੀ ਨਹੀਂ ਆਫ ਕਰਦੇ ਆਪ, ਇੰਨੇ ਕੋ ਡਰ ਗਏ ਨੇ ਉਸ ਸਜ਼ਾ ਤੋਂ ਬਾਅਦ। ਤੇ ਇਹ ਮੁਸਲਮਾਨਾਂ ਤੇ ਜਿਹੜਾ ਸ਼ਿਕਾਰ ਵਾਸਤੇ ਪਾਬੰਦੀ ਲਾਈ, ਇਹ ਵੀ ਅੱਲਾਹ ਤਾਲਾ ਦੀਆਂ ਪਾਬੰਦੀਆਂ ਹੁੰਦੀਆਂ ਨੇ ਲੋਕਾਂ ਨੂੰ ਅਜ਼ਮਾਉਣ ਵਾਸਤੇ। ਅੱਲਾਹ ਤਾਲਾ ਇਸ ਤਰ੍ਹਾਂ ਦੀ ਵੀ ਇੱਕ ਵਾਰੀ ਪਾਬੰਦੀ ਲਾਈ ਹੈ, ਯਹੂਦੀਆਂ ਨੇ ਆਖਿਆ ਜਾਓ ਉਸ ਜਗ੍ਹਾ ਤੇ ਜਾ ਕੇ ਕਬਜ਼ਾ ਕਰ ਲਓ, ਉਹ ਤੁਹਾਡੇ ਵਾਸਤੇ। ਤੇ ਰਾਹ 'ਚ ਕੈਸਾ ਇੱਕ ਅੱਲਾਹ ਤਾਲਾ ਆਂਦੇ ਨੇ ਇੱਕ ਨਦੀ 'ਚੋਂ ਲੱਗਣਾ ਸੀ ਪਾਣੀ 'ਚੋਂ, ਤੇ ਉੱਥੋਂ ਤੁਸੀਂ ਪਾਣੀ ਨਹੀਂ 2 ਘੁੱਟ ਤੋਂ ਜਾਂ 4 ਘੁੱਟ ਤੋਂ ਜ਼ਿਆਦਾ ਪੀ ਸਕਦੇ। ਉਹਨੇ ਅਜ਼ਮਾਇਸ਼ ਪਾ ਦਿੱਤੀ, ਹਾਲਾਂਕਿ ਪਾਣੀ ਇਨਸਾਨ ਵਾਸਤੇ ਬਣੇ ਹੈ, ਤੇ ਅੱਲਾਹ ਤਾਲਾ ਕਿਉਂ ਨਹੀਂ? ਇਸ ਵਾਸਤੇ ਕਿ ਜਿਹੜੇ ਲੋਕ ਅੱਲਾ 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 ਕਰਦੇ ਨੇ, ਕਿਹਾ ਇਹ ਵਾਕਈ ਅੱਲਾ ਕਰਦੇ ਨੇ, ਅੱਲਾ ਦੇ ਹੁਕਮਾਂ ਦਾ ਸ਼ੌਰੀ ਸਤਹ ਤੇ ਇਹਨਾਂ ਨੂੰ ਬਈ ਅਵੇਅਰਨੈਸ ਹੈ, ਕਿਆ ਇਹ ਇਸੇ ਤਰ੍ਹਾਂ ਪਾਬੰਦੀ ਕਰਦੇ ਨੇ, ਉਹ ਜ਼ਿਆਦਾ ਅਸੀਂ ਲੋਕ ਜਿਹੜੇ ਆ ਇਹਨਾਂ ਚੀਜ਼ਾਂ 'ਚ ਨਾਕਾਮ ਹੁੰਦੇ ਆ। ਅਸਲ ਉਹਦੇ 'ਚ ਮਾਮਲਾ ਹੁੰਦਾ ਕਿ ਅੱਲਾ ਦੀ ਇਤਾਅਤ ਚੈੱਕ ਕੀਤੀ ਜਾ ਰਹੀ ਹੁੰਦੀ ਹੈ, ਅੱਲਾ ਅਜ਼ਮਾਇਸ਼ 'ਚ ਪਾ ਕੇ ਬੰਦੇ ਨੂੰ ਇਲਾਜ ਲਾ ਕੇ ਦਿੰਦੇ ਨੇ। ਇਹ ਪਾਬੰਦੀ ਸਿਰਫ ਅਜ਼ਮਾਇਸ਼ਾਂ ਵਾਸਤੇ ਲਾਈ ਜਾਂਦੀ ਹੈ। ਤੇ ਆਇਤ 95 'ਚ ਅੱਲਾਹ ਤਾਲਾ ਆਉਂਦੇ ਨੇ, ਈਮਾਨ ਵਾਲਿਓ ਇਰਾਮ ਦੀ ਹਾਲਤ 'ਚ ਸ਼ਿਕਾਰ ਨਾ ਕਰੋ, ਔਰ ਜਿਹੜੇ ਤੁਹਾਡੇ ਵਿੱਚੋਂ ਜਾਣਦਿਆਂ ਹੋਇਆਂ ਸ਼ਿਕਾਰ ਕਰਨਗੇ ਉਹਦਾ ਬਦਲਾ ਤੁਹਾਡੇ ਪਾਲਤੂ ਜਾਨਵਰਾਂ ਵਿੱਚੋਂ ਉਸ ਦੇ ਬਰਾਬਰ ਦਾ ਕੋਈ ਜਾਨਵਰ ਹੈ ਜਿਹੜਾ ਉਸ ਨੇ ਮਾਰਿਆ ਹੈ। ਇਸ ਚੀਜ਼ ਦਾ ਫੈਸਲਾ ਤੁਹਾਡੇ ਵਿੱਚੋਂ 2 ਇਨਸਾਫ ਕਰਨ ਵਾਲੇ ਬੰਦੇ ਕਰਨ ਦੇ, ਔਰ ਇਹ ਨਿਆਜ਼ ਦੀ ਹਸੀਅਤ ਵਿੱਚ ਕਾਬੇ ਵਿੱਚ ਪਹੁੰਚਾ ਦਿੱਤਾ ਜਾਵੇਗਾ। ਜੇ ਇਹ ਨਹੀਂ ਤੇ ਇਸ ਗੁਨਾਹ ਦੇ ਕਫਾਰੇ ਦੇ ਵਾਸਤੇ ਗਰੀਬਾਂ ਨੂੰ ਖਾਣਾ ਖਵਾਉਣਾ ਹੋਵੇਗਾ ਜਾਂ ਉਹਦੇ ਬਰਾਬਰ ਰੋਜ਼ੇ ਰੱਖਣੇ ਹੁੰਦੇ, ਤਾਂ ਕਿ ਉਹ ਆਪਣੇ ਕੀਤੇ ਦੀ ਸਜ਼ਾ ਚੱਖਣ। ਇਸ ਤੋਂ ਪਹਿਲਾਂ ਜੋ ਹੋਇਆ ਹੋ ਗਿਆ, ਅੱਲਾ ਨੇ ਉਹ ਮਾਫ ਕਰ ਦਿੱਤਾ, ਪਰ ਜੇ ਹੁਣ ਕਿਸੇ ਨੇ ਦੁਬਾਰਾ ਇੰਜ ਕੀਤਾ ਤੇ ਅੱਲਾ ਉਸ ਤੋਂ ਬਦਲਾ ਲਵੇਗਾ, ਔਰ ਅੱਲਾ ਜ਼ਬਰਦਸਤ ਬਦਲਾ ਲੈਣ ਵਾਲਾ। ਇਹਦੇ 'ਚ ਅੱਲਾਹ ਤਾਲਾ ਫਰਮਾਉਂਦੇ ਨੇ ਕਿ ਇਹ ਕਾਨੂੰਨ ਦਾ ਬਿਆਨ ਹੈ ਜਿਸ ਦੇ ਵਿੱਚ ਇਰਾਮ ਦੀ ਖਿਲਾਫ ਵਰਜ਼ੀ ਦਾ ਕਫਾਰਾ ਯਾਨੀ ਜੁਰਮਾਨਾ ਬਿਆਨ ਕੀਤਾ ਹੈ। ਪਹਿਲੇ ਵੀ ਬਿਆਨ ਹੋ ਚੁੱਕਿਆ ਇੱਕ ਦੂਜੀ ਵਾਇਲੇਸ਼ਨ 'ਚ ਕਿ ਤੁਸਾਂ ਇੰਨੇ ਮਸਕੀਨਾਂ ਨੂੰ ਖਾਣਾ ਖਵਾਉਣਾ ਹੈ, ਜੇ ਖਾਣਾ ਨਹੀਂ ਤਾਂ ਫਿਰ ਹਾਈਟ ਤੇ ਹੁੰਦਾ ਖਾਣਾ ਖਵਾਉਣਾ ਹੈ, ਜਾਂ ਕੱਪੜੇ ਉਹਦੇ ਖਾਣੇ ਦੇ ਬਰਾਬਰ ਕੋਈ ਉਸ ਕੀਮਤ ਦੇ ਦੇਣੇ ਨੇ, ਤੇ ਫਿਰ ਸਾਡੇ ਗਰੀਬਾਂ ਵਾਸਤੇ ਕਿ ਚਲੋ ਤੁਸੀਂ ਰੋਜ਼ੇ ਰੱਖ ਕੇ ਆਪਣੇ ਆਪ ਤੇ ਮੁਸ਼ੱਕਤ ਪਾ ਕੇ ਇਹ ਸਜ਼ਾ ਜਾਂ ਭੁਗਤ ਲੈਣੀ ਹੈ ਜਿਹੜੀ ਤੁਸਾਂ ਅੱਲਾ ਦੇ ਹੁਕਮ ਦੀ ਵਾਇਲੇਸ਼ਨ ਕੀਤੀ ਹੈ। ਅੱਲਾ ਬੜੇ ਗਫੂਰ ਰਹੀਮ ਨੇ। ਤੇ ਉਹਦਾ ਤੇ ਉਹ ਸ਼ਿਕਾਰ ਤੋਂ ਰੋਕਿਆ ਤੇ ਉਹਦੀ ਜੇ ਖਿਲਾਫ ਵਰਜ਼ੀ ਹੋ ਜਾਏ, ਕਿਉਂਕਿ ਉਹ ਸ਼ਿਕਾਰ ਵੀ ਫਿਰ ਇਸ ਤਰ੍ਹਾਂ ਦੀਆਂ ਚੀਜ਼ਾਂ 'ਚ ਨਾ ਇੰਜ ਨੇਜ਼ਿਆਂ ਦੇ ਅੱਗੇ ਅੱਗੇ ਆਉਂਦਾ, ਇੰਜ ਸ਼ਿਕਾਰ ਅੱਗੇ ਆ ਕੇ ਬਹਿ ਜਾਂਦਾ, ਕਿਉਂਕਿ ਅੱਲਾ ਦੀ ਅਜ਼ਮਾਇਸ਼ ਹੁੰਦੀ ਹੈ। ਉਹਦੇ ਵਿੱਚ ਗਲਤੀ ਹੋਣ ਦੇ ਬੜੇ ਇਮਕਾਨ ਹੁੰਦੇ ਨੇ, ਤੇ ਉਹਦੇ ਵਿੱਚ ਫਿਰ ਅੱਲਾਹ ਤਾਲਾ ਉਹਦੀ ਆਖਰਤ 'ਚ ਲੈ ਕੇ ਨਹੀਂ ਮਾਮਲਾ ਗਏ, ਅਜ਼ਮਾਇਸ਼ ਇੱਥੇ ਹੀ ਜਿਹੜੀ ਹੈ ਆਖਿਆ ਕਿ ਇਹਦਾ ਜੁਰਮਾਨਾ ਦੇ ਕੇ ਤੁਹਾਡੀ ਮਾਫੀ ਹੋ ਜਾਏਗੀ। ਇਸ ਹੁਕਮ ਦੀ ਹਕਮਤ ਇਸ ਤੋਂ ਸੁਆ ਕੋਈ ਨਹੀਂ ਕਿ ਅੱਲਾ ਦੀ ਅਜ਼ਮਾਇਸ਼ ਹੈ ਕਿ ਕੌਣ ਉਸ ਤੋਂ ਡਰਦਾ ਹੈ ਤੇ ਕੌਣ ਅੱਲਾ ਦੇ ਅਹਿਕਾਮਾਤ ਦੀ ਪਰਵਾਹ ਨਹੀਂ ਕਰਦਾ, ਔਰ ਹੈ ਵੀ ਇਹ ਆਪਣਿਆਂ ਵਾਸਤੇ ਜਿਹੜੇ ਅੱਲਾ ਨੂੰ ਵਿਲੰਗਲੀ ਆਪਣੇ ਸੋਚ ਸਮਝ ਕੇ ਬਸੀਰਤ ਨਾਲ ਅੱਲਾ ਦਾ ਸ਼ੌਰੀ ਸਤਹ ਤੇ ਮੰਨ ਲੈਂਦੇ ਨੇ ਕਿ ਅੱਲਾ ਮੇਰਾ ਮਾਲਕ ਹੈ, ਅੱਲਾ ਮੇਰਾ ਖਾਲਕ ਹੈ, ਉਹਨੇ ਹੀ ਜ਼ਿੰਦਗੀ ਦਿੱਤੀ ਹੈ, ਉਹਨੇ ਹੀ ਦੁਨੀਆ ਬਣਾਈ ਹੈ, ਉਹਦੇ ਅੱਗੇ ਮੈਂ ਜਾ ਕੇ ਸਾਰੇ ਅਮਾਲ ਨਾਲ ਪੇਸ਼ ਹੋਣਾ ਹੈ, ਔਰ ਉੱਥੇ ਮੇਰੇ ਅਮਾਲ ਨੇ ਫੈਸਲਾ ਕਰਨਾ ਹੈ, ਕਿਸੇ ਪੈਗੰਬਰ ਨੇ, ਕਿਸੇ ਵਲੀ ਨੇ, ਕਿਸੇ ਇਮਾਮ ਨੇ ਨਹੀਂ, ਮੇਰੇ ਅਮਾਲ ਨੇ ਉੱਥੇ ਫੈਸਲਾ ਕਰਨਾ ਹੈ ਕਿ ਤੂੰ ਜਨਤੀ ਹੈ ਜਾਂ ਦੋਜ਼ਗੀ, ਸ਼ਾ ਤੇਰੇ ਇੰਨੀ ਸਜ਼ਾ ਲੈ ਕੇ ਤੂੰ ਜਨਤੀ ਹੈ ਜਾਂ ਜੋ ਵੀ ਮਾਮਲਾ ਹੈ। ਆਇਤ 96 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਤੁਹਾਡੇ ਵਾਸਤੇ ਦਰਿਆ ਦਾ ਸ਼ਿਕਾਰ ਤੇ ਉਹਦਾ ਖਾਣਾ ਜਾਇਜ਼ ਹੈ, ਤੁਹਾਡੇ ਤੇ ਤੁਹਾਡਿਆਂ ਕਾਫਲਿਆਂ ਦੇ ਰਸਤੇ ਦੇ ਸਮਾਨ ਵਾਸਤੇ। ਜਦੋਂ ਤੁਸੀਂ ਆਰਾਮ ਦੀ ਹਾਲਤ 'ਚ ਹੋਵੋ ਤੇ ਖੁਸ਼ਕੀ ਦਾ ਸ਼ਿਕਾਰ ਤੁਹਾਡੇ ਤੇ ਆਰਾਮ ਹੈ, ਇਹਦੇ ਕਰੀਬ ਵੀ ਨਾ ਜਾਓ, ਅੱਲਾਹ ਤੋਂ ਡਰਦੇ ਰਹੋ, ਤੁਸੀਂ ਸਾਰੇ ਉਹਦੇ ਹਜ਼ੂਰ ਹਾਜ਼ਰ ਕੀਤੇ ਜਾਓਗੇ। ਇਹ ਉੱਤੇ ਉਹਨਾਂ ਆਖਿਆ ਕਿ ਆਰਾਮ ਦੀ ਸੂਰਤ 'ਚ, ਕਿਉਂਕਿ ਅੱਜ ਇਹ ਹੁਕਮ ਦੀ ਕੋਈ ਪਰਵਾਹ ਹੀ ਨਹੀਂ ਕਰਨੀ ਚਾਹੀਦੀ। ਸ਼ਿਪ 'ਚ ਵੀ ਬਹਿਰੀ ਰਸਤੇ 'ਚ ਵੀ ਆ ਵੀ ਤੇ ਭਰੇ ਹੈ ਵਿੱਚ ਰੈਸਟੋਰੈਂਟ ਨੇ। ਦੂਸਰਾ ਜਿਹੜੇ ਆਮ ਲੋਕਲ ਜਾਂ ਦੂਸਰੇ ਨੇ, ਉਹਨਾਂ ਨੂੰ ਸ਼ਿਕਾਰ ਕਰਨ ਦੀ ਜ਼ਰੂਰਤ ਹੀ ਨਹੀਂ ਹੁੰਦੀ, ਕਿਉਂਕਿ ਹਰ ਜਗ੍ਹਾ ਤੇ ਕਮ ਅਜ਼ ਕਮ ਖਾਣਾ ਅਵੇਲੇਬਲ ਹੈ।
ਤੇ ਹੁਣ ਤੇ ਇਹਨਾਂ ਦੀ ਸਾਡੇ ਵਾਸਤੇ ਨਾ ਹੀ ਸਾਡੇ ਅੱਗੇ ਸ਼ਿਕਾਰ ਆਉਣਾ ਇਸ ਤਰ੍ਹਾਂ ਹੁਣ ਹੋਰ ਇਹਦੇ ਨਾਲ ਰਲਦੀਆਂ ਮਿਲਦੀਆਂ ਦੂਸਰੀਆਂ ਆਜ਼ਮਾਇਸ਼ਾਂ ਹੋ ਜਾਂਦੀਆਂ ਨੇ। ਇਹ ਅੱਲਾ ਦੇ ਸ਼ੁਆਰ ਹੁੰਦੇ ਨੇ। ਅੱਲਾ ਨੇ ਜਿਸ ਤਰ੍ਹਾਂ ਇਹਦੀ ਸਾਦਾ ਇੱਕ ਮਿਸਾਲ ਹੈ ਕਿ ਅੱਲਾ ਐਸੀਆਂ ਨਿਸ਼ਾਨੀਆਂ ਮੁਕਰਰ ਕਰ ਦਿੰਦੇ ਨੇ ਜਿਵੇਂ ਅਜਰੇ ਅਸਵਦ ਵੀ ਇਹਦੀ ਇੱਕ ਮਿਸਾਲ ਹੈ। ਜਿਵੇਂ ਹੁਣ ਇੱਕ ਕੱਪੜੇ ਦਾ 2 ਗਜ਼ ਕੱਪੜਾ ਹੈ 4 ਗਜ਼ ਔਰ ਉਹਨੂੰ ਝੰਡਾ ਬਣਾ ਦਿੱਤਾ ਜਾਂਦਾ, ਉਹ ਹੀ ਕੱਪੜਾ ਜਿਹੜਾ ਹੈ ਉਹ ਖੋਤੀਆਂ ਦੇ ਪਲਾਨੇ ਬਣੇ ਨੇ, ਉਹਦੇ ਨਾਲ ਫਰਸ਼ ਸਾਫ਼ ਕੀਤੇ ਜਾ ਰਹੇ ਨੇ। ਲੇਕਿਨ ਜਿਉਂ ਹੀ ਉਹ ਝੰਡਾ ਬਣ ਜਾਂਦਾ ਤੇ ਉਹਦੇ ਤੋਂ ਫਿਰ ਤੁਹਾਨੂੰ ਪਤਾ ਕਿੰਨੇ ਕਿੰਨੇ ਜਾਨਾਂ ਲੋਕ ਦਿੰਦੇ ਨੇ ਆਪਣੇ ਝੰਡੇ ਦੀ। ਇਹ ਨਹੀਂ ਕਿ ਹੁਣ ਉਹਦੇ ਵਿੱਚ ਕੋਈ ਪਾਕਿਸਤਾਨ ਵੜ ਗਿਆ ਜਾਂ ਮੁਲਕ ਵੜ ਗਿਆ, ਨਹੀਂ, ਉਹ ਇੱਕ ਸਿੰਬਲ ਤੁਸੀਂ ਬਣਾ ਦਿੱਤਾ। ਇਸੇ ਤਰ੍ਹਾਂ ਇਜਰੇਸ ਜਿਹੜਾ ਇੱਕ ਪੱਥਰ ਹੈ ਔਰ ਉਹ ਅੱਲਾ ਨੇ ਆਖਿਆ ਹੈ ਕਿ ਇਹ ਮੇਰੀ ਇਤਾਅਤ 'ਚ ਤੁਸੀਂ ਕਰਨਾ ਹੈ। ਜਿਸ ਤਰ੍ਹਾਂ ਅਸੀਂ ਝੰਡੇ ਨੂੰ ਸਲਾਮੀ, ਕੋਈ ਤੁੱਕ ਬਣਦਾ ਇੰਨਾ ਖਰਚਾ ਕਰਕੇ ਝੰਡੇ ਨੂੰ ਸਲਾਮੀ ਦੇਣੀ ਹੈ ਪੂਰੀ ਫੌਜੀਆਂ ਨੇ ਤੇ ਟੈਂਕਾਂ ਨੇ ਤੇ ਆਵਾਮ ਨੇ, ਨਹੀਂ, ਉਹ ਸ਼ੁਆਰ ਇਹ ਅਸੀਂ ਬਣਾਉਣੇ। ਇਹ ਅੱਲਾ ਦੇ ਸ਼ੁਆਰ ਨੇ। ਕਈ ਲੋਕ ਜਿਹੜੇ ਤਨਕੀਦ ਕਰਦੇ ਨੇ ਜੀ ਉੱਥੇ ਪੱਥਰ ਦੀ ਪੂਜਾ ਕਰਨ, ਨਹੀਂ, ਪੱਥਰ ਦੀ ਕੋਈ ਬੰਦਾ ਨਹੀਂ ਪੂਜਾ ਕਰਦਾ, ਉੱਥੇ ਅੱਲਾ ਦੇ ਹੁਕਮ ਦੀ ਪਾਬੰਦੀ ਕੀਤੀ ਜਾਂਦੀ ਹੈ। ਔਰ ਜਿੰਨੇ ਅੱਗੋਂ ਇਹ ਪੱਥਰਾਂ ਦੀ ਪੂਜਾ ਕਰਦੇ ਨੇ ਇਹ 2 ਨੰਬਰ ਚੀਜ਼ਾਂ ਨੇ। ਉਹਦੇ ਤੇ ਗੱਲ ਕਰਨੀ ਚਾਹੀਦੀ। ਅਗਰ ਉਹ ਕਿਸੇ ਨੂੰ ਭਾਵੇਂ ਤੇ ਉਹ ਵੇਖਣਾ ਚਾਹੀਦਾ ਕਿ ਉਹ ਵਾਕਈ ਅੱਲਾ ਦਾ ਹੁਕਮ ਹੈ ਕਿ ਨਹੀਂ ਕਿਸੇ ਬੰਦੇ ਦਾ। ਇਹਦਾ ਖਿਲਾਫ ਉਹ ਨਾ ਸਾਡੇ ਤੇ ਉਹ ਬਹਿਰੀ ਸਫ਼ਰਾਂ 'ਚ ਕੋਈ ਇਸ ਤਰ੍ਹਾਂ ਦਾ ਮਾਮਲਾ ਪੇਸ਼ ਹੁੰਦਾ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਹੋਰ ਬੜਾ ਸੀਰੀਅਸ ਮਾਮਲਾ, ਇਹ ਕੁਰਾਨ ਦੇ ਅਹਿਕਾਮਾਤ ਨੇ ਲੇਕਿਨ ਇਹ ਵਕਤ ਨਾਲ ਇਹ ਖਤਮ ਨਹੀਂ ਹੋ ਜਾਂਦੇ ਨੇ। ਜਿਸ ਤਰ੍ਹਾਂ ਉਸ ਜ਼ਮਾਨੇ ਦਾ ਸਫ਼ਰ ਕੋਈ ਬੰਦਾ ਵੇਖੇ, ਮੇਰੀ ਅੱਲਾ ਜੰਨਤ ਨਸੀਬ ਕਰੇ ਦਾਦੀ ਅੰਮਾ ਨੇ ਹਜ ਕੀਤਾ ਸੀ ਉਸ ਜ਼ਮਾਨੇ 'ਚ। ਇੱਦੋਂ ਕਦੇ ਰਾਹ ਕੱਲੋ ਹੋ ਕੇ ਕੋਈ ਬੱਸਾਂ ਟਾਂਗਿਆਂ ਤੇ ਹੀ ਜਾਂਦੇ ਹਨ ਤੇ ਉਹਨਾਂ ਉਹ ਦੌਰ ਵੇਖੋ ਜਿੱਥੇ ਔਰਤ ਦਾ ਸਫ਼ਰ ਕਰਨਾ ਇੰਨਾ ਲੰਮਾ ਬਗੈਰ ਮਹਿਰਮ ਤੋਂ ਕਿੰਨੀ ਮੁਸ਼ਕਲਾਤ ਪੈਦਾ ਕਰਦਾ ਔਰ ਕਿੰਨੀ ਅਜ਼ਮਾਇਸ਼ ਬਣ ਜਾਂਦੀ ਹੈ। ਇੱਕ ਗਰੁੱਪ 'ਚ ਇੱਕ ਜਵਾਨ ਔਰਤ ਹੋਵੇ ਤੇ ਨਾਲ ਮਰਦ ਹੋਣ ਜਾਂ ਜ਼ਿਆਦਾ ਔਰਤਾਂ ਹੋਣ ਤੇ ਇਨਸਾਨ ਜਿਸ ਤਰ੍ਹਾਂ ਦੀ ਚੀਜ਼ ਅੱਲਾ ਨੇ ਬਣਾਈ ਹੈ। ਤੇ ਉਸ ਵੇਲੇ ਆਖਿਆ ਸੀ ਮਹਿਰਮ ਤੋਂ ਬਗੈਰ ਔਰਤ ਏਡਾ ਲੰਮਾ, ਜਿਹਦੇ 'ਚ ਹੁਣ ਮਦੀਨੇ 'ਚੋਂ ਜਾਂ ਇਰਾਕ 'ਚੋਂ ਲੋਕ ਹਜ ਕਰਨ ਪੈ ਜਾਂਦੇ ਨੇ ਤੇ ਉਹਦੇ 'ਚ 1 ਜਾਂ 4 ਸਿੰਗਲ ਔਰਤਾਂ ਨੇ ਤੇ ਉਹ ਚਾਂਸ ਨੇ ਦਿਹਾੜੀ ਰਾਤੀ ਮਰਦ ਤੇ ਉਹ ਇਕੱਠੇ ਸਫ਼ਰਾਂ 'ਚ ਕਰ ਰਹੇ ਨੇ ਸਹਿਰਾਵਾਂ ਤੇ ਗਲਤੀ ਕਰਨ ਦੇ। ਤੇ ਹੁਣ ਤੇ ਉਹ ਮਸਲਾ ਹੀ ਖਤਮ ਹੋ ਗਿਆ। ਹੁਣ ਤੇ ਇੱਥੋਂ ਨਿਊਯਾਰਕ 'ਚੋਂ ਆਪਣੀ 16 ਸਾਲ 18 ਸਾਲ ਦੀ ਬੇਟੀ ਨੂੰ ਬਹੁਤ ਇੰਨਾ ਮਹਿਫੂਜ਼ ਤਰੀਕੇ ਨਾਲ ਲਾਹੌਰ ਪਹੁੰਚ ਜਾਂਦੀ ਹੈ ਔਰ ਕੈਮਰੇ ਹਰ ਪਾਸੇ ਲੱਗੇ ਨੇ ਔਰ ਇਹ ਚੀਜ਼ਾਂ। ਲਿਹਾਜ਼ਾ ਇਸੇ ਤਰ੍ਹਾਂ ਦੇ ਕਈ ਹੁਕਮ ਜਿਹੜੇ ਨੇ ਉਹ ਵਕਤ ਦੇ ਨਾਲ ਉਸ ਤਰ੍ਹਾਂ ਵੈਲ ਰਹੇ ਜਿਹਦੇ 'ਚ ਇਹ ਸ਼ਿਕਾਰ ਦਾ ਹੁਕਮ ਵੀ। ਹੁਣ ਕੌਣ ਸ਼ਿਕਾਰ ਕਰਦਾ ਜੀ ਆਰਾਮ ਦੀ ਸੂਰਤ 'ਚ? ਹੁਣ ਤਾਂ ਮਸਲੇ ਹੀ ਖਤਮ ਹੋ ਗਏ। ਕੋਈ ਆਰਾਮ ਦੀ ਹਾਲਤ 'ਚ ਖੁਸ਼ਕੀ ਦਾ ਸ਼ਿਕਾਰ ਨਹੀਂ ਕਰ ਸਕਦਾ ਕੋਈ ਬੰਦਾ ਉਸ ਟਾਈਮ। ਅਗਰ ਕੋਈ ਖੁਸ਼ਕੀ ਦਾ ਸ਼ਿਕਾਰ ਕਰਕੇ ਉਸ ਨੂੰ ਦੇ ਦੇਵੇ ਤੇ ਉਹ ਉਸ ਵਾਸਤੇ ਹਲਾਲ ਹੈ। ਇਸ ਤਰ੍ਹਾਂ ਦਰਿਆ ਔਰ ਸਮੁੰਦਰ ਦਾ ਸ਼ਿਕਾਰ ਵੀ ਜਾਇਜ਼ ਹੈ। ਪਾਣੀ ਦਾ ਸ਼ਿਕਾਰ ਇਸ ਵਾਸਤੇ ਜਾਇਜ਼ ਕੀਤਾ ਹੈ ਕਿ ਕਸ਼ਤੀ ਦੇ ਬਹਿਰੀ ਜਹਾਜ਼ ਦੇ ਸਫ਼ਰ 'ਚ ਪਾਣੀ ਦੇ ਸ਼ਿਕਾਰ ਤੋਂ ਸਿਵਾ ਦੂਸਰਾ ਕੋਈ ਜ਼ਰੀਆ ਨਹੀਂ ਹੁੰਦਾ। ਪਰ ਖੁਸ਼ਕੀ 'ਚ ਕਈ ਤਰ੍ਹਾਂ ਦੇ ਤਰੀਕੇ ਤੇ ਜ਼ਰੀਏ ਹੁੰਦੇ ਨੇ ਔਰ ਨਾ ਹੀ ਉਸ ਇਸ ਤਰ੍ਹਾਂ ਸੀ ਕਿ ਲੰਮਾ ਸਫ਼ਰ ਹੁੰਦਾ ਸੀ ਖੁਸ਼ਕੀ ਦਾ। ਦੂਸਰੇ ਕੋਈ ਸਟੋਰੇਜ ਦਾ ਵੀ ਨਹੀਂ ਸਿਸਟਮ ਜਿਵੇਂ ਹੁਣ ਜਹਾਜ਼ਾਂ 'ਚ, ਤੇ ਹੁਣ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ। ਲੇਕਿਨ ਇਹ ਕੁਰਾਨ ਇਹ ਪੈਗੰਬਰ ਦੀ ਦਾਵਤ ਦੀ ਦਾਸਤਾਨ ਹੈ ਕੁਰਾਨ ਸਮਝਣ ਵਾਸਤੇ। ਇਹ ਜ਼ਰੂਰੀ ਹੈ ਕਿ ਇਹ ਚੀਜ਼ਾਂ ਤੁਸੀਂ ਸਮਝੋ ਕਿ ਦਾਵਤ ਦੀ ਦਾਸਤਾਨ ਹੈ। ਜਿਸ ਤਰ੍ਹਾਂ ਪੈਗੰਬਰ ਨੂੰ ਮਨਸਬ ਦਿੱਤਾ ਹੈ ਤੇ ਨਾਲ ਇੱਕ ਕੈਮਰਾ ਲਾ ਦਿੱਤਾ ਉੱਤੇ ਨਾ, ਉਹ ਜੋ ਚੀਜ਼ਾਂ ਕਰ ਰਹੇ ਨੇ ਕਾਫੀ ਹੱਦ ਤੱਕ ਉਹਦੇ 'ਚ ਹੋ ਰਹੀਆਂ ਨੇ, ਉਹਦੇ ਵਿੱਚ ਹੀ ਦੀਨ ਵੀ ਹੈ। ਔਰ ਕੁਰਾਨ ਆਪਣੇ ਮੌਜ਼ੂ ਤੋਂ ਹਟ ਕੇ ਵੀ ਨਹੀਂ ਗੱਲ ਕਰਦਾ ਜਿਸ ਤਰ੍ਹਾਂ ਆਖਰਤ ਦੇ ਵਾਲੇ ਤੋਂ। ਲੇਕਿਨ ਜ਼ਾਹਿਰ ਹੈ ਦਲੀਲਾਂ ਦੇਣ 'ਚ ਕੁਰਾਨ ਬੜੀਆਂ ਗੱਲਾਂ ਕਰਦਾ, ਲੇਕਿਨ ਅਸਲ ਜਿਹੜੇ ਅਹਿਕਾਮਾਤ ਨੇ ਉਹ ਆਖਰਤ ਦੇ ਵਾਲੇ ਨਾਲ। ਇਹਦਾ ਮਕਸਦ ਕੀ ਹੈ ਕਿ ਅੱਲਾ ਤੋਂ ਡਰਦੇ ਰਹੋ। ਅੱਲਾ ਤੁਹਾਨੂੰ ਚਾਹੁੰਦਾ ਹੈ ਕਿ ਮੁਕੰਮਲ ਮੇਰੇ ਅੱਗੇ ਹਰ ਲਮੇ ਪੂਰੀ ਜ਼ਿੰਦਗੀ ਦੇ ਇੱਕ ਸੈਕਿੰਡ ਵਾਸਤੇ ਤੁਸੀਂ ਹਰ ਮਾਮਲੇ 'ਚ ਅੱਲਾ ਅੱਗੇ ਸਰੈਂਡਰ ਕਰਨਾ ਹੈ। ਔਰ ਫਿਰ ਅੱਲਾਹ ਤਾਲਾ ਇਸੇ ਕੁਰਾਨ ਪਾਕ 'ਚ ਵੀ ਆਉਂਦੇ ਨੇ ਕਿ ਇਹ ਨਾ ਸਮਝਣਾ ਤੁਸੀਂ ਮੁਸਲਮਾਨ ਹੋ ਗਏ, ਕਲਮਾ ਪੜ੍ਹ ਲਿਆ, ਕੋਈ ਚੰਦ ਤੁਸੀਂ ਚੀਜ਼ਾਂ ਕਰ ਲਈ, ਨਹੀਂ, ਮੈਂ ਤੇ ਅੱਲਾਹ ਕੇ ਰੱਖ ਦਿਆਂ, ਮੈਂ ਤੁਹਾਡੇ ਤੇ ਅਜ਼ਮਾਇਸ਼ਾਂ ਪਾਉਂਦਾ। ਜਿਸ ਬੰਦੇ ਨੂੰ ਅੱਲਾਹ ਤਾਲਾ ਅੱਗੇ ਕੋਈ ਵੱਡਾ ਉਹਦਾ ਮੁਕਾਮ ਮਰਤਬਾ ਦੇਣਾ ਚਾਹੁੰਦੇ ਨੇ ਉਹਦੇ ਤੇ ਅਜ਼ਮਾਇਸ਼ਾਂ ਵੀ ਉਸ ਹਿਸਾਬ ਨਾਲ ਹੁੰਦੀਆਂ ਨੇ। ਤੇ ਅੱਗੋਂ ਆਇਤ 97 ਚ ਅੱਲਾਹ ਤਾਲਾ ਫਰਮਾਉਂਦੇ ਨੇ ਅੱਲਾਹ ਨੇ ਹੁਰਮਤ ਵਾਲੇ ਇਸ ਘਰ ਕਾਬਾ ਨੂੰ ਲੋਕਾਂ ਵਾਸਤੇ ਮਰਕਜ਼ ਬਣਾਇਆ ਹੈ ਤੇ ਹੁਰਮਤ ਵਾਲੇ ਮਹੀਨੇ ਕੁਰਬਾਨੀ ਦੇ ਜਾਨਵਰ ਉਹ ਸਾਰੇ ਜਾਨਵਰ ਜਿਨ੍ਹਾਂ ਦੀ ਗਰਦਨਾਂ ਵਿੱਚ ਕੁਰਬਾਨੀ ਦੀ ਅਲਾਮਤ ਦੇ ਤੌਰ ਤੇ ਪੱਟੇ ਪਏ ਹੋਏ ਨੇ ਉਹਨਾਂ ਨੂੰ ਸ਼ੋਇਰਾ ਯਾਨੀ ਨਿਸ਼ਾਨੀ ਬਣਾ ਦਿੱਤਾ ਹੈ।
ਇਹ ਇਸ ਲਈ ਹੈ ਕਿ ਤੁਹਾਨੂੰ ਸਾਫ਼ ਪਤਾ ਹੋਵੇ ਕਿ ਇਹ ਸ਼ੁਰਾ ਬਣਾਏ ਗਏ ਨੇ। ਅੱਲਾ ਜਾਣਦਾ ਹੈ ਜੋ ਕੋਈ ਜ਼ਮੀਨ ਤੇ ਅਸਮਾਨਾਂ ਵਿੱਚ, ਔਰ ਅੱਲਾ ਹਰ ਚੀਜ਼ ਤੋਂ ਵਾਕਿਫ ਹੈ। ਹੁਣ ਇਹ ਉਰਮਤ ਵਾਲੇ ਮਹੀਨੇ ਜਿਹੜੇ ਨੇ, ਇਹਦੇ 'ਚ 4 ਮਹੀਨੇ ਪਤਾ ਹੈ ਪੂਰੀ ਦੁਨੀਆ ਨੂੰ, ਇਨਸਾਨੀਅਤ ਨੂੰ, ਕਿ 4 ਮਹੀਨੇ ਉਰਮਤ ਵਾਲੇ ਨੇ। ਅਸਾਂ ਇਹ ਸਾਹਿਤ ਤੇ ਗੱਲ ਕਰਨ ਤੋਂ ਪਹਿਲਾਂ ਇੱਕ ਜ਼ਿਮਨਨ ਗੱਲ ਕਰ ਲਈਏ, ਕਿਉਂਕਿ ਮੁਹਰਮ ਅੱਜ ਹੀ ਗਾਲਬਨ ਸ਼ੁਰੂ ਹੋਇਆ ਹੈ ਜਾਂ ਹੋ ਰਿਹਾ ਹੈ, ਔਰ ਇਹਦੇ ਵਿੱਚ ਮੁਹਰਮ ਨੂੰ ਇੱਕ ਮੁਸਲਮਾਨਾਂ ਨੇ ਆਪਣੀ ਜਹਾਲਤ ਦਾ ਜ਼ੋਰ ਹੈ ਸਾਡਾ, ਕਿ ਉਹਦੇ 'ਚ ਸ਼ਾਦੀ ਤੇ ਪਾਬੰਦੀ ਲਾ ਦਿੱਤੀ ਹੈ। ਅਨਅਫੀਸ਼ੀਅਲ ਲੋਕ ਸ਼ਾਦੀ ਨਹੀਂ ਕਰਦੇ। ਸ਼ਾਦੀ ਜੀ ਆਪਾਂ ਕੀਜ਼ਾ ਕੰਮ ਜਿਹੜੀ ਕਿਸੇ ਵੀ ਸੈਕਿੰਡ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਹੈ, ਜੈਸੇ ਇਸ ਕਾਬਲ ਲੋਕ ਹੋ ਜਾਂਦੇ ਨੇ, ਔਰ ਇਹ ਲੋਕਾਂ ਨੇ ਇਹ ਲੜਕੀ ਔਰ ਲੜਕੇ ਦਾ ਫੈਸਲਾ ਹੁੰਦਾ ਤੇ ਉਹਦੇ ਤੇ ਪਾਬੰਦੀ ਲਾ ਦਿੱਤੀ ਹੈ। ਤੇ ਕਿੰਨਾ ਇਹ ਅੱਲਾ ਦੇ ਨਾਂ ਤੇ ਗਲਤ ਕੰਮ ਕਰ ਦਿੱਤਾ ਹੈ। ਮਸਾਂ ਇਸ ਚੀਜ਼ ਦੀ ਅੱਲਾ ਨੇ ਜਿਹੜਾ ਇਹ ਚੀਜ਼ ਪਿਆ ਕਰਦਾ, ਪੁੱਛਣਾ ਵਜ੍ਹਾ ਦੱਸਣੀ ਹੈ। ਉਹ ਇਸ ਦੁਨੀਆ 'ਚ ਵੀ ਕੋਈ ਨਹੀਂ ਦੱਸ ਸਕਦਾ, ਆਖਰਤ 'ਚ ਵੀ ਕੋਈ ਨਹੀਂ ਦੱਸ ਸਕਦਾ ਕਿ ਇਸ ਇੱਕ ਵਾਕਿਆ ਹੋਇਆ ਹਿਸਟਰੀ ਦਾ, ਸੱਚਾ ਜਾਂ ਝੂਠਾ। ਸਹਾਬਾ ਦੇ ਦਰਮਿਆਨ ਸਿਆਸੀ ਮਾਮਲਾਤ 'ਚ ਜੰਗ ਹੋਈ ਹੈ ਜਾਂ ਜੰਗਾਂ ਹੋਈਆਂ ਨੇ, ਜਿਹਦੇ 'ਚ ਹਜ਼ਾਰਾਂ ਬਲਕਿ ਲੱਖਾਂ ਲੋਕ ਮੁਸਲਮਾਨ ਮਾਰੇ ਗਏ ਨੇ, ਸ਼ਹੀਦ ਕੀਤੇ ਗਏ ਨੇ, ਜੋ ਵੀ ਆਪਣਾ ਗਰੁੱਪ ਉਹਨਾਂ ਨੂੰ ਆਖਦਾ। ਉਹਨੂੰ ਉਸ ਵਾਕਿਏ ਦੀ ਬਿਨਾ ਤੇ ਇੱਕ ਲੋਕ ਨੇ, ਜਿਸ ਤਰ੍ਹਾਂ ਦੂਸਰੇ ਇਨਸਾਨ ਨੇ, ਪੈਗੰਬਰ ਦੇ ਰਿਲੇਟਡ ਨੇ, ਔਰ ਦੋਵੇਂ ਗਰੁੱਪ ਪੈਗੰਬਰ ਦੇ ਕਰੀਬੀ ਰਿਸ਼ਤੇਦਾਰ ਨੇ, ਉਹਨਾਂ ਆਪਣੇ ਦੁਨੀਆ ਦੇ ਮਾਮਲਾਤ ਸਿਆਸਤ 'ਚ ਉਹਨਾਂ ਦੀ ਭੰਡੀ ਪੈ ਗਈ ਹੈ, ਜਿਸ ਤਰ੍ਹਾਂ ਕਜ਼ਨਾਂ ਦੀ ਪੈ ਜਾਂਦੀ ਹੈ। ਉਹਨਾਂ ਇੱਕ ਦੂਜੇ ਨੂੰ ਵੱਢਿਆ ਟੁੱਕਿਆ ਤੇ ਉਹਨਾਂ ਦੇ ਨਾਂ ਤੇ ਦੀਨ ਬਣ ਗਿਆ, ਉਹ ਇਸਲਾਮ ਬਣਾ ਕੇ, ਤੇ ਇਸਲਾਮ ਬਣਾ ਕੇ ਫਿਰ ਐਸੇ ਜ਼ੁਲਮ ਕੀਤੇ ਨੇ ਕਿ ਹੁਣ ਸ਼ਾਦੀ ਜਿਹਾ ਨੇਕ ਕੰਮ ਨਹੀਂ ਕਰਨੇ ਤੇ ਪਾਬੰਦੀ ਹੈ। ਵੈਸੇ ਸੋਚਣਾ ਜ਼ਰੂਰ ਕਿ ਕਿੰਨੇ ਜ਼ੁਲਮ ਅਸੀਂ ਮੁਸਲਮਾਨ ਕਰ ਰਹੇ ਹਾਂ। ਤੇ ਰਾਮ ਮਹੀਨੇ ਦਾ ਸਾਰਿਆਂ ਨੂੰ ਪਤਾ ਹੈ, ਰਜਬ ਹੈ, ਜ਼ੁਲਕਾਦ ਹੈ, ਜ਼ੁਲਹੱਜ ਤੇ ਮੁਹਰਮ ਦੇ 4 ਮਹੀਨੇ ਨੇ। ਔਰ ਮੁਹਰਮ 'ਚ ਤੇ ਸਪੈਸ਼ਲੀ ਜੇ ਅੱਲਾ ਦੀ ਪਾਬੰਦੀ ਵੇਖਣੀ ਹੈ ਤੇ ਖੂਨ ਕੱਢਣਾ, ਖੂਨ ਬਹਾਣਾ ਹਰਾਮ ਹੈ, ਤੇ ਛੁਰੀਆਂ ਮਾਰ ਕੇ ਖੂਨ ਵੀ ਕੱਢਿਆ ਜਾਂਦਾ। ਔਰ ਸਭ ਤੋਂ ਜ਼ਿਆਦਾ ਹੁਣ ਥੋੜਾ ਕੰਟਰੋਲ ਹੋਇਆ। ਮੁਹਰਮ 'ਚ ਜੰਗਾਂ ਹੁੰਦੀਆਂ ਹਨ, ਅਸੀਂ ਜਿਵੇਂ ਛੋਟੇ ਸੀ ਕਿ ਕੋਈ ਜਲੂਸ ਕੱਢਦਾ ਸੀ ਤੇ ਕੋਈ ਅੱਗੋਂ ਰੋਕਦਾ ਸੀ ਤੇ ਗੋਲੀਆਂ ਚੱਲਦੀਆਂ, ਮਰਡਰ ਹੁੰਦੇ ਹਨ। ਇਹਨਾਂ ਮਹੀਨਿਆਂ ਦੇ ਦੌਰਾਨ ਕੋਈ ਜੰਗ, ਕੋਈ ਗੜਬੜ ਕਰਨ ਦੀ ਇਜਾਜ਼ਤ ਨਹੀਂ, ਲੇਕਿਨ ਕਿਸੇ ਵੀ ਨੇਕ ਕੰਮ ਤੇ, ਸ਼ਾਦੀ ਹੋਵੇ ਜਾਂ ਉਮਰਾ, ਕੋਈ ਪਾਬੰਦੀ ਨਹੀਂ। ਇਹ ਤਾਂ ਮੈਨੂੰ ਜ਼ੋਰ ਦੇ ਕੇ ਆਖਣਾ ਪੈ ਰਿਹਾ ਕਿ ਆਪਣੇ ਰਵੱਈਏ ਜਿਹੜੇ ਨੇ ਕੁਰਾਨ ਦੇ ਮੁਤਾਬਕ ਲੋਕਾਂ ਨੂੰ, ਇਹ ਕੁਰਾਨ ਹੈ ਜਿਹੜਾ ਹਰ ਚੀਜ਼, ਇਹ ਦੀਨ ਹੈ, ਇਹ ਬੰਦਾ ਦੀਨ ਹੈ, ਇਹ ਬੰਦੇ ਦੀ ਕੀਮੀਅਤ ਹੈ, ਇਸ ਕਬੀਲੇ ਦੀ, ਇਸ ਰਿਲੇਸ਼ਨਸ਼ਿਪ ਦੀ, ਇਸ ਮਹੀਨੇ ਦੀ, ਇਹ ਦੀਨ ਦੇ ਮਾਮਲੇ 'ਚ ਕੁਰਾਨ ਦੱਸਦਾ। ਦੂਜੇ ਸਾਰੇ ਜਿਹੜੇ ਨੇ ਉਹ ਲੋਕਾਂ ਦੀਆਂ ਗੱਲਾਂ ਨੇ। ਕੁਰਾਨ ਜਿਹੜੀ ਹੈ ਰਸੂਲ ਅੱਲਾ ਦੀ ਗੱਲ ਹੈ ਤੇ ਅੱਲਾ ਦੀ ਗੱਲ ਹੈ, ਤੇ ਇਹਦੇ ਵਿੱਚ ਵੇਖਣਾ ਚਾਹੀਦਾ। ਉਹਦੇ 'ਚ ਗਲਤ ਚੀਜ਼ਾਂ ਦੀ ਤੇ ਪਾਬੰਦੀ, ਔਰ ਇਹ ਫਿਰ ਉਸ ਹਵਾਲੇ ਨਾਲ ਵੀ ਨਹੀਂ ਕਰਦੇ। ਇਹ ਇੱਕ ਵਾਕਿਆ ਹੋਇਆ, ਸਹਾਬਾ ਦੇ ਦਰਮਿਆਨ ਜੰਗ ਹੋਈ ਹੈ, ਔਰ ਜੰਗਾਂ ਦਾ ਇੱਕ ਸਿਲਸਿਲਾ ਚੱਲਿਆ। ਉਹਦੇ ਨਾਂ ਤੇ ਉਹਨੂੰ ਦੀਨ ਬਣਾ ਕੇ, ਫਸਟ ਆਫ ਆਲ ਦੀਨ ਬਣਾ ਲੈਣਾ। ਉਸ ਦੀਨ ਵਾਕਿਆਤ 'ਚੋਂ ਦੀਨ ਨਹੀਂ, ਦੀਨ ਦੇ ਤੇ ਵਾਜ਼ੇ ਹੁਕਮ ਅੱਲਾਹ ਤਾਲਾ ਦਿੰਦੇ ਨੇ ਕਿ ਇਹ ਇੰਜ ਤੇ ਇੰਜ। ਇਹ ਸ਼ੇਰਾ ਜਿਹੜੇ ਉੱਤੇ ਆਖਿਆ ਬਈ ਉਹ ਜਾਨਵਰ ਜਿਹੜੇ ਨੇ, ਉਹ ਪਟਾ ਜਿਹੜਾ ਅੱਲਾਹ ਦੀ ਨਿਸ਼ਾਨੀ ਹੁੰਦੀ ਹੈ, ਵੈ ਇਹ ਹੁਣ ਅੱਲਾ ਦੀ ਨਜ਼ਰ ਹੋ ਗਿਆ, ਅੱਲਾ ਦੇ ਵਾਲੇ ਹੋ ਗਿਆ ਜਾਨਵਰ ਕੁਰਬਾਨੀ ਵਾਸਤੇ। ਦੀਨ ਦੀ ਅਲਾਮਤ ਬਣਾਇਆ ਹੈ ਸ਼ੇਰਾ, ਉਸ ਚੀਜ਼ ਨੂੰ ਆਉਂਦੇ ਨੇ। ਉਸ ਦੀ ਪਾਬੰਦੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ। ਸ਼ੇਰਾ ਕੋਈ ਮੁਕੱਦਸ ਚੀਜ਼ ਨਹੀਂ ਹੁੰਦੀ। ਮਤਲਬ ਝੰਡਾ ਜਿਹੜਾ ਨਾ, ਉਹ ਆਪਣੀ ਜ਼ਾਤ 'ਚ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ, ਲੇਕਿਨ ਕਿਉਂਕਿ ਉਹਨੂੰ ਮੁਲਕ ਦੀ ਅਜ਼ਮਤ ਬਣਾ ਦਿੱਤਾ ਗਿਆ, ਆਖਿਆ ਕਿ ਝੰਡਾ ਸਰਗਨੂ ਨਹੀਂ ਹੋਣਾ ਚਾਹੀਦਾ। ਇੱਕ ਜ਼ਮਾਨਾ ਕਦੀਮ ਤੋਂ ਕਈ ਵਾਰੀ 100 ਬੰਦਾ, ਅਗਲੇ 99 ਕਤਲ ਹੋ ਗਏ ਨੇ, ਪਿਛਲੇ ਨੇ ਆ ਕੇ ਝੰਡਾ ਨਹੀਂ ਡਿੱਗਣ ਦਿੱਤਾ। ਮਤਲਬ ਉਹੀ ਕੱਪੜਾ ਜਿਹੜਾ ਰੁਲਦਾ ਫਿਰਦਾ ਰੂੜੀਆਂ ਤੇ। ਬਸ ਉਸ ਚੀਜ਼ ਦੇ ਬਾਰੇ ਜਿਹੜਾ ਹੁਕਮ ਦਿੱਤਾ ਜਾਂਦਾ ਹੈ ਉਸ ਨੂੰ ਮੰਨਣਾ ਚਾਹੀਦਾ ਹੈ। ਜਿਸ ਤਰ੍ਹਾਂ ਅਸਵਦ ਦਾ ਅੱਲਾ ਨੇ ਹੁਕਮ ਦਿੱਤਾ ਹੈ, ਜਾਂ ਜਿਸ ਤਰ੍ਹਾਂ ਤਵਾਫ ਦਾ ਹੁਕਮ ਦਿੱਤਾ ਹੈ, ਜਾਂ ਜਿਸ ਤਰ੍ਹਾਂ ਰਨਿੰਗ ਦਾ ਹੁਕਮ ਦਿੱਤਾ ਹੈ, ਸਹੀ ਮਰਵਾ ਉੱਥੇ ਜਿਹੜਾ ਅੱਜ ਦੇ ਜਿੰਨੇ ਵੀ ਸ਼ਾਟ ਬਣਾਏ ਨੇ, ਜਾਂ ਮੁਜ਼ਦਲਫਾ ਜਾਈਦਾ, ਅਰਫਾਤ 'ਚ ਜਾਈਦਾ। ਮਤਲਬ ਜੇ ਮੈਂ ਅੱਲਾ ਨੇ ਸ਼ੌਰੀ ਸਤਾ ਤੇ ਮੰਨ ਲਿਆ, ਤੇ ਅੱਲਾ ਤੇ ਮੇਰੇ ਆਖਣ ਦੇ ਕੋਠੇ ਤੋਂ ਛਾਲ ਮਾਰ, ਜਾਂ ਅੱਲਾ ਦੇ ਪੈਗੰਬਰ ਐਜ਼ ਏ ਦੀਨ ਮੇਰੇ ਆਖਣ ਦੇ, ਉਹ ਮੈਂ ਤਾਂ ਕੋਠੇ ਤੋਂ ਛਾਲ ਮਾਰ ਕੇ ਮਰਨਾ। ਜੇ ਅੱਲਾ ਦੇ ਪੈਗੰਬਰ, ਜੇ ਮੈਂ ਅੱਲਾ ਨੂੰ ਮੰਨ ਲਿਆ ਤੇ ਫਿਰ ਅੱਲਾ ਨੂੰ ਮੰਨ ਲਿਆ, ਤੇ ਅੱਲੇ ਪੈਗੰਬਰ, ਅੱਲਾ ਤੇ ਗੱਲ ਹੀ ਆਪਣੇ ਪੈਗੰਬਰ ਦੇ ਥਰੂ ਇਹਨਾਂ ਮਾਮਲਾਤ 'ਚ ਮੇਰੇ ਨਾਲ ਕੀਤੀ ਹੈ ਜਿਹੜੀਆਂ ਫਿਤਰਤ 'ਚ ਨਹੀਂ।
ਤੇ ਸਪੈਸ਼ਲੀ ਇਬਾਦਤ ਔਰ ਇਹਨਾਂ ਚੀਜ਼ਾਂ ਦੀ, ਤਾਂ ਉਹ ਤਾਂ ਫਿਰ ਮੈਂ ਮੰਨਣੀ ਹੈ। ਉਹ ਮੇਰੇ ਵਾਸਤੇ ਉਹਦੇ 'ਚ ਹਾਂ ਹਕਮਤ ਉਹਦੀ ਜਾਣਨਾ ਜ਼ਰੂਰੀ ਹੈ, ਔਰ ਕੁਰਾਨ ਹਕਮਤ ਦੀ ਕਿਤਾਬ ਹੈ, ਹਕਮਤ ਨਾਲ ਭਰਿਆ ਪਿਆ। ਤੇ ਅਸੀਂ ਉਹਨੂੰ ਰਸੂਲ ਅੱਲਾ ਨੇ ਉਹਨੂੰ ਬੋਸਾ ਦਿੱਤਾ, ਅਸੀਂ ਵੀ ਉਹ ਬੋਸਾ ਤੇ ਤੌਬਾ ਕਰਨੇ ਆ। ਇਸ ਤਰ੍ਹਾਂ ਇਹਦੇ ਤੇ ਸੈਯਦਨਾ ਉਮਰ ਨੇ ਆਖਿਆ ਸੀ ਸਾਹਮਣੇ ਖਲੋ ਕੇ, ਅਗਰ ਇਹ ਗੱਲ ਸਹੀ ਹੈ, ਹਿਸਟਰੀ ਦੀ ਗੱਲ ਹੈ ਕਿ ਤੂੰ ਇੱਕ ਪੱਥਰ ਹੈ, ਮੈਂ ਇਸ ਤੋਂ ਤੈਨੂੰ ਬੋਸਾ ਦੇ ਰਿਹਾ ਜਾਂ ਤੇਰੇ ਅੱਗੇ ਜਾ ਕੇ ਅੱਲਾ ਦਾ ਹੁਕਮ ਪੂਰਾ ਕਰ ਰਿਹਾ ਕਿ ਮੇਰੇ ਪੈਗੰਬਰ ਨੇ ਕੀਤੇ, ਨਹੀਂ ਤੇ ਉਂਝ ਕੋਈ ਵਜ੍ਹਾ ਨਹੀਂ। ਸਾਰਿਆਂ ਪੱਥਰਾਂ ਹਾਰਦਾ ਇੱਕ ਪੱਥਰ ਹੈ, ਇਹ ਵੀ ਜੰਨਤ ਜਦੋਂ ਜਿਹੜਾ ਬੰਦੇ ਪੱਥਰ ਲਿਆਉਂਦੇ ਨੇ ਨਾ, ਕੋਈ ਜ਼ਰੂਰਤ ਨਹੀਂ ਹੈ ਇਸ ਚੀਜ਼ ਦੀ, ਇਹ ਵੀ ਕਹਾਣੀ ਖਾਨ ਹੈ ਲੋਕ। ਇਸੇ ਤਰ੍ਹਾਂ ਕੁਰਬਾਨੀ ਦੇ ਜਾਣਾ ਸ਼ੇਰਾਂ ਨੇ, ਤੇ ਉਹ ਕੋਈ ਮੁਕੱਦਸ ਨਹੀਂ ਹੋ ਜਾਂਦੇ, ਬਸ ਉਹਨਾਂ ਨੂੰ ਅੱਲਾ ਦੇ ਰਸਤੇ 'ਚ ਕੁਰਬਾਨ ਕਰਨ ਤੋਂ ਇਲਾਵਾ ਹੋਰ ਕਿਸੇ ਚੀਜ਼ ਵਾਸਤੇ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ, ਨਹੀਂ ਕੀਤਾ ਜਾਂਦਾ, ਕਿਉਂਕਿ ਉਹ ਹੋ ਗਏ ਨੇ, ਉਹਨਾਂ ਦੀ ਡਿਸਾਈਡ ਹੋ ਗਿਆ ਕਿ ਅੱਲਾ ਦੀ ਰਾਹ 'ਚ ਇਹ ਜ਼ਬਾ ਕਰ ਦਿੱਤੇ ਜਾਣ ਦੇ। ਸ਼ੁਰਾ ਮੁਕਰਰ ਕਰਨ ਦਾ ਇਖਤਿਆਰ ਸਿਰਫ ਅੱਲਾ ਕੋਲ ਹੈ, ਪੈਗੰਬਰ ਵੀ ਇਹ ਵੀ ਗਲਤਫਹਿਮੀ ਦੂਰ ਕਰਨੀ ਚਾਹੀਦੀ ਹੈ ਕਿ ਪੈਗੰਬਰ ਆਪਣੇ ਕੋਲੋਂ, ਪੈਗੰਬਰ ਨੂੰ ਕੋਈ ਅਥਰਾਈਜ਼ ਨਹੀਂ। ਇਹ ਜਿੰਨੀਆਂ ਵਾਕਿਆ ਕਰਬਲਾ ਦੇ ਰਿਲੇਟਡ, ਸੌਰੀ ਇਹ ਅੱਜ ਕੱਲ੍ਹ ਮਾਮਲਾ ਪੇਸ਼ ਆ ਰਿਹਾ ਜੀ, ਇਹ ਪੈਗੰਬਰ ਨੇ ਆਖਿਆ ਅਲੀ ਦਾ ਚਿਹਰਾ ਵੇਖਣਾ ਈਮਾਨ ਦੀ ਅਲਾਮਤ ਹੈ, ਜਾਂ ਇਹ ਸਾਰੀਆਂ ਚੀਜ਼ਾਂ ਪੈਗੰਬਰ ਨੂੰ ਕੋਈ ਚੀਜ਼ ਕਰਨ ਦਾ ਇਖਤਿਆਰ ਹੀ ਨਹੀਂ। ਇੱਕ ਲਿਮਟ 'ਚ ਪੈਗੰਬਰ ਆਪਣੇ ਅੱਲਾ ਦੇ ਹੁਕਮ ਮੰਨਣੇ ਹੁੰਦੇ ਨੇ, ਸਭ ਤੋਂ ਪਹਿਲਾਂ ਆਪ ਮੰਨਣੇ ਹੁੰਦੇ ਨੇ। ਔਰ ਅੱਲਾਹ ਤਾਲਾ ਕੁਰਾਨ 'ਚ ਆਖਿਆ ਜੇ ਆਪਣੇ ਕੋਲੋਂ ਕੋਈ ਦੀਨ ਚੀਜ਼ ਪੈਗੰਬਰ ਬਣਾਏਦਾ ਤਾਂ ਮੈਂ ਇਹਦੀ ਗਰਦਨ, ਇਹਦੀ ਸ਼ਾਹ ਰਗ ਵੱਢ ਦਿਆਂਗਾ ਕੋਈ ਵੀ। ਔਰ ਲੋਕ ਪੈਗੰਬਰਾਂ ਦੀਆਂ ਸਜ਼ਾਵਾਂ ਦਿੱਤੀਆਂ ਨੇ, ਕੁਰਾਨ 'ਚ ਲਿਖੀਆਂ ਨੇ, ਲੇਕਿਨ ਫਿਰ ਵੀ ਬੰਦੇ ਜੋ ਦੁਨੀਆ ਦਾ ਮਾਮਲਾ ਪੈਗੰਬਰ ਨਾਲ ਰਿਲੇਟ ਕਰਕੇ ਦੀਨ ਬਣਾਈ ਹੁੰਦੇ ਨੇ। ਕੁਰਾਨ ਦੀ ਮੌਜੂਦਗੀ 'ਚ ਕੁਰਾਨ ਦਾ ਕੰਮ ਹੀ ਇੱਕ ਹੈ ਕਿ ਦੀਨ ਦੇ ਮਾਮਲੇ 'ਚ ਕਿਆਮਤ ਤੱਕ ਜੋ ਵੀ ਕਿਸੇ ਬੰਦੇ ਦੀਨ ਬਣਾਉਣਾ ਤੇ ਅੱਲਾਹ ਤਾਲਾ ਆਖਿਆ ਕੁਰਾਨ 'ਚ ਜਾ ਕੇ ਵੇਖ ਲਵੇ, ਉਹ ਰਸੂਲ ਅੱਲਾ ਆਖਿਆ ਹੈ, ਔਰ ਰਸੂਲ ਅੱਲਾ ਦਾ ਇੱਕ ਕਾਇਮ ਮਕਾਮ ਹੈ। ਲਿਹਾਜ਼ਾ ਹਰ ਚੀਜ਼ ਨੂੰ ਇਹਦੀ ਰੋਸ਼ਨੀ 'ਚ, ਇਹਦੇ ਅਸੂਲਾਂ 'ਚ ਵੇਖਣਾ ਚਾਹੀਦਾ। ਤੇ ਜਦਨ ਵੀ ਕਿ ਮੁਸਲਮਾਨਾਂ ਨੇ ਇਹਦੇ ਅਸੂਲ 'ਚ ਵੇਖਿਆ ਤੇ 90% ਚੀਜ਼ ਦੀਨ ਜਿਹੜਾ ਨਾ ਉਹ ਵਾਹ ਝੁੱਟ ਜਾਏਦਾ, ਜਿਹਦੇ ਤੇ ਲੋਕ ਦੂਸਰਿਆਂ ਦੀ ਬੇਇੱਜ਼ਤੀਆਂ ਕਰਦੇ ਨੇ ਤੇ ਜਾਨਾਂ ਲੈਂਦੇ ਨੇ। ਔਰ ਇਹ ਚੀਜ਼ਾਂ ਕਰਨ ਦਾ ਅੱਲਾ ਨੂੰ ਇਖਤਿਆਰ ਹੈ। ਪੈਗੰਬਰ ਅੱਲਾ ਦੀ ਇੰਜੇ ਸਮਝੋ ਲੈਟਰ ਅਗਲਿਆਂ ਬੰਦਿਆਂ ਨੂੰ ਦਿੰਦਾ, ਅੱਲਾ ਦੀ ਕੀਤੀ ਗੱਲ ਲੋਕਾਂ ਨੂੰ ਦੱਸਦਾ, ਉਹਦੇ 'ਚ ਮਾਮੂਲੀ ਜਿਹੀ ਮੇਖ ਨਹੀਂ ਕਰਦਾ, ਔਰ ਪ੍ਰੈਕਟੀਕਲ ਕਰਨ ਵਾਲੀਆਂ ਚੀਜ਼ਾਂ ਪ੍ਰੈਕਟੀਕਲ ਕਰਕੇ ਵਿਖਾਉਂਦਾ। ਤਾਂ ਪੈਗੰਬਰ ਦਾ ਉਸ ਹਸਨਾ ਜਿਹੜਾ ਬਿਹਤਰੀਨ ਇੱਕ ਚੀਜ਼ ਹੁੰਦੀ ਹੈ, ਉਹਦੇ ਤੇ ਅਗਰ ਅਮਲ ਕਰ ਸਕੇ। ਹੋਰ ਕੋਈ ਨਹੀਂ, ਕੋਈ ਪੈਗੰਬਰ, ਸਾਰੇ ਪੈਗੰਬਰ ਰਲ ਕੇ ਫਰਿਸ਼ਤੇ ਕੋਈ ਚੀਜ਼ ਨਹੀਂ ਕਿਸੇ ਨੂੰ ਕਮੀ ਬੇਸ਼ੀ ਦੀਨ 'ਚ ਕਰ ਸਕਦੇ। ਅਗਲੀ ਆਇਤ 'ਚ ਅੱਲਾਹ ਤਾਲਾ 98 ਚਾਹੁੰਦੇ ਨੇ ਖਬਰਦਾਰ ਹੋ ਜਾਓ ਕਿ ਅੱਲਾ ਸਖਤ ਸਜ਼ਾ ਦੇਣ ਵਾਲਾ ਹੈ, ਔਰ ਅੱਲਾ ਬਹੁਤ ਬਖਸ਼ਣਹਾਰ ਤੇ ਮਿਹਰਬਾਨ ਵੀ ਹੈ। ਅੱਲਾ ਦੀ ਤਰਫੋਂ ਜਿਹੜੇ ਉਸ ਦੇ ਹੁਕਮ ਤੇ ਰਾਜ਼ੀ ਨੇ ਉਹਨਾਂ ਨੂੰ ਖੁਸ਼ਖਬਰੀ ਦਿੱਤੀ ਹੈ ਇਹ ਸਾਰੀਆਂ ਚੀਜ਼ਾਂ ਦੱਸ ਕੇ, ਤੇ ਜਿਹੜੇ ਨਾ ਫਰਮਾਨ ਨੇ ਉਹਨਾਂ ਨੂੰ ਖਬਰਦਾਰ ਕੀਤਾ ਹੈ ਕਿ ਅੱਲਾ ਜਿਹੜਾ ਉਹ ਸਜ਼ਾ ਵੀ ਬੜੀ ਸਖਤ ਦਿੰਦਾ ਹੈ ਸਰਕਸ਼ਾਂ ਨੂੰ। ਗਲਤੀ ਤੇ ਤੌਬਾ ਕਰਨ ਵਾਲਿਆਂ ਨਹੀਂ, ਸਰਕਸ਼ਾਂ ਸਜ਼ਾ ਸਰਕਸ਼ਾਂ ਵਾਸਤੇ ਹੁੰਦੀ ਹੈ, ਔਰ ਅੱਲਾ ਬਖਸ਼ਣਹਾਰ ਹੈ, ਹਰ ਵੇਲੇ ਅੱਲਾਹ ਤਾਲਾ ਬਖਸ਼ਣੇ ਵਾਸਤੇ ਤਿਆਰ ਹੁੰਦਾ ਹੈ। ਇਹ ਦੋਵਾਂ ਸਾਈਡਾਂ ਨੂੰ ਦੱਸ ਦਿੱਤਾ, ਇਹ ਅੱਲਾਹ ਤਾਲਾ ਰਿਮਾਈਂਡ ਕਰਾਉਂਦੇ ਰਹਿੰਦੇ ਨੇ। ਆਇਤ 99 'ਚ ਸੂਰਾ ਅਲ ਮਾਇਦਾ 'ਚ ਅੱਲਾਹ ਤਾਲਾ ਫਰਮਾਉਂਦੇ ਨੇ ਪੈਗੰਬਰ ਤੇ ਸਿਰਫ ਪਹੁੰਚਾਉਣ ਦੀ ਜ਼ਿੰਮੇਦਾਰੀ ਹੁੰਦੀ ਹੈ, ਔਰ ਅੱਲਾ ਜਾਣਦਾ ਹੈ ਜੋ ਕੁਝ ਤੁਸੀਂ ਜ਼ਾਹਿਰ ਕਰਦੇ ਹੋ ਤੇ ਜੋ ਕੁਝ ਤੁਸੀਂ ਲੁਕਾਉਂਦੇ ਹੋ। ਇਹ ਹੁਣ ਜਿੰਨਾ ਪੈਗੰਬਰ ਨੂੰ ਬਣਾ ਲਿਆ ਨਾ ਇਸ ਤਰ੍ਹਾਂ ਦੀ ਚੀਜ਼ ਕਿ ਜੰਨਤ ਦੋਜ਼ਖ ਦੇ ਸਰਟੀਫਿਕੇਟ ਕਰਨੇ ਨੂੰ, ਆਪਣੇ ਕੋਲੋਂ ਆਪਣੇ ਰਿਸ਼ਤੇਦਾਰਾਂ ਨੂੰ ਜੰਨਤ ਦੇ ਸਰਦਾਰ ਬਣਾਉਣਾ ਹੈ, ਜਾਂ ਇਹ ਰਿਲੇਸ਼ਨਸ਼ਿਪ ਹੁੰਦੀ ਹੈ ਲੋਕਾਂ ਦੀ। ਪੈਗੰਬਰ ਹਰ ਵੇਲੇ ਦੀਨ ਹੀ ਨਹੀਂ ਦੱਸ ਰਹੇ ਹੁੰਦੇ, ਜੋ ਆਪਣੇ ਕਿਸੇ ਰਿਸ਼ਤੇਦਾਰ ਨੂੰ ਹੱਥ ਪਾ ਕੇ ਕਹਿੰਦੇ ਨੇ ਕਿ ਇਹ ਮੇਰਾ ਸਾਥੀ ਹੈ, ਇਹਨਾਂ ਨਾਲ ਇਸ ਤਰ੍ਹਾਂ ਦਾ ਮਾਮਲਾ ਨਾ ਕਰੋ ਸਾਥੀਆਂ ਨੂੰ, ਤਾਂ ਉਹ ਮੌਲਾ ਕਾਇਨਾਤ ਨਹੀਂ ਬਣ ਜਾਂਦੇ। ਜਾਂ ਅਗਰ ਆਪਣੇ ਕਿਸੇ ਦੋਤਰੇ ਨੂੰ ਜਾਂ ਪੋਤਰੇ ਨੂੰ ਪੈਗੰਬਰ ਜਾਂ ਆਪਣੇ ਬੇਟੇ ਨੂੰ ਆਂਦੇ ਨੇ ਕਿ ਮੇਰੀ ਜਾਨ ਹੈ, ਮੇਰਾ ਜਿਗਰ ਹੈ, ਮੈਨੂੰ ਦੁਨੀਆ ਤੋਂ ਪਿਆਰਾ ਹੈ, ਤੇ ਇਹ ਕੋਈ ਦੀਨ ਨਹੀਂ ਬਣ ਜਾਂਦਾ। ਇਹ ਐਜ਼ ਏ ਇਨਸਾਨ, ਐਜ਼ ਏ ਬਾਪ, ਐਜ਼ ਏ ਨਾਨਾ, ਐਜ਼ ਏ ਮਾਮਾ ਉਹ ਕਰ ਰਹੇ ਹੁੰਦੇ ਨੇ। ਇਹ ਵੀ ਗਲਤ ਫਹਿਮੀਆਂ ਦੂਰ ਕਰਨੀਆਂ ਚਾਹੀਦੀਆਂ ਨੇ, ਲੇਕਿਨ ਇਹ ਕੁਰਾਨ ਦੇ ਨਜ਼ਦੀਕ ਜਾਈਏ, ਉਹਦੇ ਨਾਲ ਤਲਕ ਕਾਇਮ ਕਰੀਏ ਤੇ ਇੱਕ ਚੀਜ਼ਾਂ ਜਿਹੜੀਆਂ ਨੇ ਕਲੀਅਰ ਹੁੰਦੀਆਂ ਨੇ। ਤੇ ਅੱਲਾ ਕਹਿੰਦੇ ਨੇ ਪੈਗੰਬਰ ਤੇ ਸਿਰਫ ਪਹੁੰਚਾਉਣ ਦੀ ਜ਼ਿੰਮੇਦਾਰੀ ਹੈ, ਮੇਰੀ ਗੱਲ ਲਿਖ ਕੇ ਜਿਹੜੀ ਮੈਂ ਦੇਣਾ।
ਕਿਉਂਕਿ ਪੈਗੰਬਰ ਐਕਸਪਲੇਨੇਸ਼ਨ ਵਾਸਤੇ ਵੀ ਅੱਲਾ ਦੇ ਹੁਕਮ ਦਾ ਇੰਤਜ਼ਾਰ ਕਰਦੇ ਨੇ। ਉਹਨਾਂ ਨਹੀਂ, ਕਿਉਂਕਿ ਅਨਪੜ੍ਹ ਪੈਗੰਬਰ ਜਿਹੜੇ ਲਾਸਟ ਪੈਗੰਬਰ ਨੇ ਉਹ ਤੇ ਆ ਨਹੀਂ ਅਨਪੜ੍ਹ, ਉਹਨਾਂ ਨੇ ਤੇ ਜੋ ਕੋਈ ਲੱਭਿਆ ਉਹਨਾਂ ਉਹ ਗੱਲ ਸੁਣੀ ਹੈ ਤੇ ਉਹ ਗੱਲ ਹੋਬੂ ਆਗਾਂ ਕਰ ਛੜੀ ਹੈ। ਅੱਲਾ ਦੀ ਖਾਸ ਰਹਿਮਤ ਦੇ ਜ਼ੇਰੇ ਸਾਇਆ ਹੁੰਦੀ ਹੈ। ਪੈਗੰਬਰ ਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਹੈ, ਇਸ ਤੋਂ ਇਲਾਵਾ ਕੋਈ ਪੈਗੰਬਰ ਨਹੀਂ ਚੈੱਕ ਕਰਨਾ ਕਿਸੇ ਮੁਸਲਮਾਨ ਹੋਇਆ, ਕਾਫਰ ਹੋਇਆ, ਕੀ ਹੋਇਆ। ਇਹ ਅੱਲਾ ਦੇ ਕੰਮ ਨੇ। ਔਰ ਅੱਲਾ ਜਾਣਦਾ ਹੈ ਜੋ ਕੁਝ ਤੁਸੀਂ ਜ਼ਾਹਿਰ ਕਰਦੇ ਹੋ, ਜੋ ਕੁਝ ਤੁਸੀਂ ਲਗਾਉਂਦੇ ਹੋ, ਅੱਲਾ ਤੋਂ ਕੋਈ ਚੀਜ਼ ਛੁਪੀ ਹੀ ਨਹੀਂ। ਹੁਣ ਮੈਂ ਗੱਲ ਕਰ ਰਿਹਾ ਔਰ ਮੈਂ ਗੱਲ ਕਿਸ ਨੀਅਤ ਨਾਲ ਕਰ ਰਿਹਾ ਇਹ ਵੀ ਅੱਲਾ ਨੂੰ ਪਤਾ ਹੈ ਕਿ ਮੈਂ ਇਸ ਵਾਸਤੇ ਕਰ ਰਿਹਾ, ਮੇਰੇ ਕੋਈ ਆਪਣਾ ਮੈਂ ਸ਼ੇਖੀਆਂ ਮਾਰ ਰਿਹਾ ਜਾਂ ਮੈਂ ਕਿਸੇ ਨੂੰ ਕਨਵਿੰਸ ਕਰਨਾ ਚਾਹੁੰਦਾ ਕਿਸੇ ਚੀਜ਼ ਨੂੰ ਜਾਂ ਕਿਸੇ ਨੂੰ ਡਿਗਰੇਡ ਕਰਨਾ ਚਾਹੁੰਦਾ, ਨਹੀਂ। ਇਹ ਅੱਲਾ ਨੂੰ ਹਰ ਚੀਜ਼ ਦਾ ਪਤਾ ਹੈ। ਮਤਲਬ ਅੱਲਾ ਤੋਂ ਅੱਲਾਹ ਤਾਲਾ ਨਿਜਤਾ ਦੇ ਪਿੱਛੇ ਵੀ ਅਗਰ ਕੋਈ ਚੀਜ਼ ਹੈ ਕਿ ਉਹ ਵੀ ਅੱਲਾ ਨੂੰ ਪਤਾ ਹੈ। ਇਹ ਵੀ ਅੱਲਾ ਵਾਜ਼ੇ ਕੀਤਾ ਹੈ ਇੱਥੇ ਕਿ ਇਹ ਖਿਆਲ ਪੈਗੰਬਰ ਨੇ ਨਹੀਂ ਰੱਖਣਾ ਕਿ ਕਿਸ ਨੇ ਅੱਲਾ ਦੇ ਹੁਕਮ ਤੇ ਅਮਲ ਕੀਤਾ ਹੈ ਤੇ ਕਿਸ ਨਹੀਂ ਕੀਤਾ, ਨਾ ਇਹ ਪੈਗੰਬਰ ਦੀ ਜੁਰਿਡਿਕਸ਼ਨ ਹੈ। ਅੱਲਾ ਤਾਲਾ ਇੱਥੋਂ ਤੱਕ ਇਹ ਆਖਿਆ ਕਿ ਮੈਂ ਪੈਗੰਬਰ ਨੂੰ ਕੋਈ ਦਰੋਗਾ ਬਣਾ ਕੇ ਨਹੀਂ ਕੱਲਿਆ, ਇਹਦਾ ਕੰਮ ਹੈ ਪਹੁੰਚਾ ਦੇਣਾ ਮੇਰਾ ਕੁਰਾਨ, ਔਰ ਗੱਲ ਵੀ ਕਿਹੜੀ ਹੈ ਕੁਰਾਨ, ਔਰ ਪ੍ਰੈਕਟੀਕਲ ਚੀਜ਼ਾਂ ਕਰਕੇ ਦੱਸ ਦੇਣੀ। ਨਹੀਂ ਕੀਤਾ, ਇਹ ਅੱਲਾ ਨੂੰ ਪਤਾ ਹੈ ਕਿਉਂਕਿ ਉਹ ਹਰ ਚੀਜ਼ ਦਾ ਇਲਮ ਰੱਖਦਾ ਹੈ। ਪੈਗੰਬਰ ਦਾ ਕੰਮ ਤੇ ਸਿਰਫ ਤੁਹਾਨੂੰ ਗੱਲ ਦੱਸਣੀ ਹੁੰਦੀ ਹੈ, ਗੱਲ ਦੱਸਣੀ ਆਪਣੇ ਕੋਲੋਂ ਨਹੀਂ ਹੁੰਦੀ। ਜ਼ਾਹਿਰ ਨਸੀਹਤ ਤੇ ਕੋਈ ਵੀ ਬੰਦਾ ਇੱਕ ਦੂਜੇ ਨੂੰ ਕਰ ਸਕਦਾ, ਲੇਕਿਨ ਅੱਲਾ ਦੇ ਅਹਿਕਾਮਾਤ ਜਿਹੜੇ ਨੇ ਉਹ ਅੱਲਾ ਜਿਵੇਂ ਆਖੇ ਨੇ ਉਂਝ ਦੇਣੇ ਹੁੰਦੇ ਨੇ, ਜਿਹਦੇ ਮੇਨ ਕੁਰਾਨ ਹੈ। ਸੋਚ ਅੱਲਾ ਨੇ ਕਹਿ ਦਿਓ ਕਿ ਪਾਕ ਔਰ ਨਪਾਕ ਦੋਵੇਂ ਬਰਾਬਰ ਨਹੀਂ ਹੋ ਸਕਦੇ। ਭਾਵੇਂ ਬਹੁਤ ਸਾਰੀਆਂ ਨਪਾਕ ਚੀਜ਼ਾਂ ਤੁਹਾਨੂੰ ਆਪਣੇ ਵੱਲ ਕਿਉਂ ਨਾ ਛਿਕਣ, ਤੇ ਅੱਲਾ ਤੋਂ ਡਰਦੇ ਰਹੋ ਅਕਲ ਵਾਲਿਓ ਤਾਂ ਕਿ ਤੁਸੀਂ ਫਲਾਹ ਪਾਓ। ਅੱਲਾਹ ਤਾਲਾ ਕਹਿੰਦੇ ਨੇ ਕਿ ਪਾਕ ਤੇ ਨਾਪਾਕ ਜ਼ਾਹਿਰ ਹੈ ਇਨਸਾਨੀ ਫਿਤਰਤ ਦੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਕੁਰਾਨ ਆ ਕੇ ਯਾਦਦਾਰ ਨਹੀਂ ਕਰਦਾ। ਕੁਰਾਨ ਇੰਜ਼ਾਰ ਦੀ ਕਿਤਾਬ ਹੈ, ਪੈਗੰਬਰ ਵੀ ਆ, ਲੇਕਿਨ ਇਹ ਚੀਜ਼ਾਂ ਤੇ ਅਸਲਨ ਫਿਤਰਤ 'ਚ ਮੌਜੂਦ ਨੇ। ਪਤਾ ਹੈ ਲੋਕਾਂ ਨੂੰ ਕਿ ਸਹੀ ਪਾਕ ਨਪਾਕ ਦਾ ਸਹੀ ਔਰ ਗਲਤ ਦਾ। ਇਹ ਉਸ ਅਵਾਮੀ ਜ਼ਨੀਅਤ ਦੀ ਨਫੀ ਹੈ ਜਿਹੜੀ ਸਭ ਕਰਦੇ ਨੇ ਕਿ ਕੀ ਇਖਤਿਆਰ ਕਰਨੇ ਆ, ਸਭ ਕਰਦੇ ਨੇ ਬਈ। ਲੋਕ ਇਹ ਆਂਦੇ ਨੇ ਕਿ ਸਾਰੀ ਦੁਨੀਆ ਕਰ ਰਹੀ ਹੈ, ਲੋਕ ਕੋਈ ਕੁਰਾਨ ਦੀ ਗੱਲ ਕਰੀਏ ਇਸ ਮਾਹੌਲ 'ਚ ਤੇ ਆਂਦੇ ਨੇ ਪਿਛਲੇ ਜਿਹੜੇ ਨੇ ਉਹ ਫਿਰ ਗਲਤ ਕਰਦੇ, ਸਾਨੂੰ ਕੀ ਪਤਾ। ਉਹ ਸਾਹਮਣੇ ਹੁਣ ਤੋਂ ਉਹਨਾਂ ਨੂੰ ਪੁੱਛੀਏ ਆਇਤ ਦੱਸ ਕੇ ਮੈਂ ਤੁਸੀਂ ਕੀ ਕਮਾਲ ਕੀਤਾ, ਭਾਵੇਂ ਕੋਈ ਇਮਾਮ ਸਾਹਿਬ ਨੇ, ਭਾਵੇਂ ਕੋਈ ਜਿੰਨੇ ਵੀ ਕੀਤਾ। ਤੇ ਇਹ ਉਸ ਜ਼ਨੀਅਤ ਦੀ ਅੱਲਾ ਨੇ ਨਫੀ ਕਰ ਦਿੱਤੀ ਹੈ ਕਿ ਇਹ ਬਰਾਬਰ ਨਹੀਂ ਹੋ ਸਕਦੇ। ਇਹ ਚੀਜ਼ਾਂ ਹਰ ਬੰਦੇ ਨੇ ਇੰਡੀਵਿਜੂਅਲ ਨੇ ਉੱਥੇ ਸਾਫ ਦੇਣਾ, ਬਾਪ ਬੇਟੇ ਦਾ, ਮਾਂ ਪੁੱਤਰ ਦਾ ਕਿਸੇ ਨੇ ਨਹੀਂ ਕਰਨਾ। ਕਿਸੇ ਬਾਪ ਨੇ ਪੁੱਤਰ ਦੀ ਜਗ੍ਹਾ ਨਹੀਂ ਫਸਣਾ, ਨਾ ਹੀ ਪੁੱਤਰ ਨੇ ਬਾਪ ਦੀ ਜਗ੍ਹਾ ਤੇ ਫਸਣਾ। ਨਾ ਹੀ ਪੈਗੰਬਰ ਦੀ ਤੇ ਕੋਈ ਜ਼ਿੰਮੇਦਾਰੀ ਹੈ ਬੇਟੀ ਦੀ, ਤੇ ਨਾ ਹੀ ਬੇਟੀ ਤੇ ਕੋਈ ਪੈਗੰਬਰ ਦੀ ਜ਼ਿੰਮੇਦਾਰੀ। ਅੱਲਾ ਅੱਗੇ ਜਾ ਕੇ ਇੰਡੀਵਿਜੂਅਲ ਦਾ ਹਿਸਾਬ ਕਿਤਾਬ ਹੋਣਾ। ਇਸੇ ਤਰ੍ਹਾਂ ਇਨਸਾਨ ਜਦੋਂ ਵੇਖਦਾ ਹੈ ਉਸ ਦੇ ਇਰਦ ਗਿਰਦ ਤੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਆਰਾਮ ਕੀਤੀਆਂ ਗਈਆਂ ਨੇ, ਤੇ ਉਹ ਸੋਚਣ ਲੱਗ ਪੈਂਦਾ ਕਿ ਉਹ ਹੁਣ ਕੀ ਕਰੇ। ਅੱਲਾ ਨੇ ਇਸ ਆਇਤ 'ਚ ਇਹ ਸਾਰੇ ਜਿਹੜੇ ਪਿਛਲੇ ਗੱਲ ਕੀਤੀ ਹੈ ਉਹ ਹੁਕਮ ਦਿੱਤੇ ਨੇ ਸਾਰੇ, ਅਗਰ ਜ਼ਿਹਨ 'ਚ ਲਿਆਵੇ ਬੰਦਾ ਤੇ ਇਹ ਸਾਫ਼ ਇਹ ਗੱਲ ਦੱਸ ਦਿੱਤੀ ਹੈ ਕਿ ਮੁਕਾਮ ਆਰਾਮ ਖਾਣ ਤੇ ਆਰਾਮ ਇਖਤਿਆਰ ਕਰਨ ਦਾ ਨਹੀਂ, ਬਲਕਿ ਅੱਲਾ ਤੋਂ ਡਰਨ ਦਾ ਮੁਕਾਮ ਹੈ। ਜੋ ਵੀ ਕਰਨਾ ਅੱਲਾ ਤੋਂ ਡਰ ਕੇ ਕਰਨਾ, ਔਰ ਜਿਹੜਾ ਇਸ ਤਰ੍ਹਾਂ ਕਰੇਗਾ ਅੱਲਾ ਨੇ ਉਸ ਦੀ ਫਲਾਹ ਦਾ ਵਾਅਦਾ ਕੀਤਾ ਹੈ। ਔਰ ਅੱਲਾ ਦਾ ਵਾਅਦਾ ਕਿਸੇ ਮੁਸਲਮਾਨ ਵਾਸਤੇ ਕੀ ਹੁੰਦਾ ਹੈ, ਇਸ ਦਾ ਸਾਨੂੰ ਚੰਗੀ ਤਰ੍ਹਾਂ ਕਿਸੇ ਵੀ ਇਨਸਾਨ ਨੂੰ ਭੁੱਲ ਨਹੀਂ ਹੁੰਦੀ, ਅਨਲੈਸ ਮੌਲਵੀਆਂ ਦੇ ਟਾਏ ਨਹੀਂ ਚੜ ਗਿਆ। ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਮ ਅਜ਼ ਕਮ, ਜੇ ਨਹੀਂ ਹੁੰਦਾ ਤੇ ਪਤਾ ਕਰਨਾ ਚਾਹੀਦਾ ਹੈ। ਆਪਣੇ ਮਾਹੌਲ ਤੋਂ ਇਸ ਦੀਆਂ ਬਹੁਤ ਸਾਰੀਆਂ ਮਿਸਾਲਾਂ ਜਿਹੜੀਆਂ ਨੇ ਅਸੀਂ ਦੇ ਸਕਦੇ ਹਾਂ, ਟਾਈਮ ਦੀ ਪਾਬੰਦੀ ਦੀ ਵਜ੍ਹਾ ਤੋਂ ਨਹੀਂ ਦਿੱਤੀਆਂ ਜਾਂਦੀਆਂ, ਲੇਕਿਨ ਸਾਰੇ ਪੇ ਕਰਦੇ ਨੇ, ਪੂਰੀ ਦੁਨੀਆ ਪੇ ਕਰਦੀ ਹੈ। ਪੈਗੰਬਰ ਨਾਲ ਰਿਲੇਟ ਕਰਕੇ ਪੇ ਕਰਦੇ, ਅੱਲਾ ਨਾਲ ਤੁਸਾਂ ਉੱਥੇ ਆ। ਹਰ ਬੰਦੇ ਨੂੰ ਆਪਣਾ ਪੱਕ ਕਰਨਾ ਚਾਹੀਦਾ ਕਿ ਮੈਂ ਤਾਂ ਨਹੀਂ ਕੋਈ ਐਸੀ ਚੀਜ਼ ਕਰ ਰਿਹਾ ਜਿਹਦੇ 'ਚ ਮੈਂ ਫਸ ਜਾਣਾ, ਉੱਥੇ ਮੈਂ ਆਪਣਾ ਸਾਥ ਦੇਣਾ। ਮੈਨੂੰ ਕੋਈ ਇਸ ਚੀਜ਼ ਦੀ ਪਰਵਾਹ ਨਹੀਂ, ਪੂਰੀ ਦੁਨੀਆ ਇੱਕ ਖਿਲਾਫ ਹੈ ਯਾਕ ਦੀ। ਹੁਣ ਇਹਦਾ ਰਵਾਂ ਤਰਜਮਾ ਇਹਨਾਂ ਆਇਤਾਂ ਦਾ, ਈਮਾਨ ਵਾਲਿਓ ਅੱਲਾ ਕੁਝ ਐਸੇ ਸ਼ਿਕਾਰਾਂ ਦੇ ਨਾਲ ਤੁਹਾਨੂੰ ਅਜ਼ਮਾਇਸ਼ 'ਚ ਪਾਏਗਾ ਜਿਹੜੇ ਤੁਹਾਡੇ ਹੱਥਾਂ ਦੇ ਕੋਲ ਤੇ ਨੇਜ਼ਿਆਂ ਦੀ ਸਾਹਮਣੇ ਸਿੱਧ ਵਿੱਚ ਹੋਣ ਦੇ, ਤਾਂ ਕਿ ਅੱਲਾ ਵੇਖ ਲਵੇ ਕਿ ਤੁਹਾਡੇ ਵਿੱਚੋਂ ਕਿਹੜੇ ਨੇ ਜਿਹੜੇ ਬਗੈਰ ਵੇਖਿਆ ਉਹਦੇ ਤੋਂ ਡਰਦੇ ਨੇ ਤੇ ਕੌਣ ਨਹੀਂ ਡਰਦੇ। ਫਿਰ ਜਿਨੇ ਇਸ ਵਾਰਨਿੰਗ ਤੋਂ ਖਬਰਦਾਰ ਕਰਨ ਤੋਂ ਬਾਅਦ ਵੀ ਅੱਲਾ ਦੀਆਂ ਮੁਕਰਰ ਕੀਤੀਆਂ ਹੋਈਆਂ ਅੱਦਾਂ ਨੂੰ ਟੱਪਿਆ ਤੇ ਉਹਨਾਂ ਵਾਸਤੇ ਦਰਦਨਾਕ ਅਜ਼ਾਬ ਹੈ।
ਈਮਾਨ ਵਾਲਿਓ, ਹਰਾਮ ਦੀ ਹਾਲਤ 'ਚ ਸ਼ਿਕਾਰ ਨਾ ਕਰੋ, ਔਰ ਜਿਹੜੇ ਤੁਹਾਡੇ ਵਿੱਚੋਂ ਜਾਣਦਿਆਂ ਹੋਇਆ ਸ਼ਿਕਾਰ ਕਰਨ ਦੇ, ਉਹਦਾ ਬਦਲਾ ਤੁਹਾਡੇ ਪਾਲਤੂ ਜਾਨਵਰਾਂ ਵਿੱਚੋਂ ਉਸ ਦੇ ਬਰਾਬਰ ਦਾ ਕੋਈ ਜਾਨਵਰ ਹੈ ਜਿਹੜਾ ਉਸ ਨੇ ਮਾਰਿਆ ਹੈ। ਇਸ ਚੀਜ਼ ਦਾ ਫੈਸਲਾ ਤੁਹਾਡੇ ਵਿੱਚੋਂ ਦੋ ਇਨਸਾਫ ਕਰਨ ਵਾਲੇ ਬੰਦੇ ਕਰਨ ਦੇ, ਔਰ ਇਹ ਨਿਆਂ ਦੀ ਹਸੀਅਤ ਵਿੱਚ ਕਾਬੇ ਵਿੱਚ ਪਹੁੰਚਾ ਦਿੱਤਾ ਜਾਏਗਾ। ਜੇ ਨਹੀਂ ਤੇ ਇਸ ਗੁਨਾਹ ਦੇ ਕਫਾਰੇ ਦੇ ਵਾਸਤੇ ਗਰੀਬਾਂ ਨੂੰ ਖਾਣਾ ਖਵਾਉਣਾ ਹੋਵੇਗਾ ਜਾਂ ਉਹਦੇ ਬਰਾਬਰ ਰੋਜ਼ੇ ਰੱਖਣੇ ਹੋਣਗੇ, ਤਾਂ ਕਿ ਉਹ ਆਪਣੇ ਕੀਤੇ ਦੀ ਸਜ਼ਾ ਚੱਖਣ। ਇਸ ਤੋਂ ਪਹਿਲਾਂ ਜੋ ਹੈ ਹੋ ਚੁੱਕਿਆ, ਅੱਲਾ ਨੇ ਉਹ ਮਾਫ ਕਰ ਦਿੱਤਾ। ਪਰ ਜੇ ਹੁਣ ਕਿਸੇ ਨੇ ਦੁਬਾਰਾ ਇੰਜ ਕੀਤਾ ਤੇ ਅੱਲਾ ਉਸ ਤੋਂ ਬਦਲਾ ਲਵੇਗਾ, ਔਰ ਅੱਲਾ ਜ਼ਬਰਦਸਤ ਬਦਲਾ ਲੈਣ ਵਾਲਾ ਹੈ। ਤੁਹਾਡੇ ਵਾਸਤੇ ਦਰਿਆ ਦਾ ਸ਼ਿਕਾਰ ਤੇ ਉਹਦਾ ਖਾਣਾ ਜਾਇਜ਼ ਹੈ। ਤੁਹਾਡੇ ਤੇ ਤੁਹਾਡੇ ਕਾਫਲਿਆਂ ਦੇ ਰਸਤੇ ਦੇ ਸਮਾਨ ਵਾਸਤੇ ਜਦੋਂ ਤੁਸੀਂ ਆਰਾਮ ਦੀ ਹਾਲਤ ਵਿੱਚ ਹੋਵੋ ਤੇ ਖੁਸ਼ਕੀ ਦਾ ਸ਼ਿਕਾਰ ਤੁਹਾਡੇ ਤੇ ਆਰਾਮ ਹੈ, ਇਹਦੇ ਕਰੀਬ ਵੀ ਨਾ ਜਾਓ। ਅੱਲਾ ਤੋਂ ਡਰਦੇ ਰਹੋ, ਤੁਸੀਂ ਸਾਰੇ ਉਹਦੇ ਹਜ਼ੂਰ ਹਾਜ਼ਰ ਕੀਤੇ ਜਾਓਗੇ। ਅੱਲਾ ਨੇ ਹੁਰਮਤ ਵਾਲੇ ਇਸ ਘਰ ਕਾਬਾ ਨੂੰ ਲੋਕਾਂ ਵਾਸਤੇ ਮਰਕਜ਼ ਬਣਾਇਆ ਤੇ ਹੁਰਮਤ ਵਾਲੇ ਮਹੀਨੇ ਕੁਰਬਾਨੀ ਦੇ ਜਾਨਵਰ, ਉਹ ਸਾਰੇ ਜਾਨਵਰ ਜਿਨ੍ਹਾਂ ਦੀ ਗਰਦਨਾਂ ਵਿੱਚ ਕੁਰਬਾਨੀ ਦੀ ਅਲਾਮਤ ਦੇ ਤੌਰ ਤੇ ਪੱਟੇ ਪੈ ਹੋਏ ਨੇ, ਉਹਨਾਂ ਨੂੰ ਸ਼ੋਹਰਾ ਨਿਸ਼ਾਨੀ ਬਣਾ ਦਿੱਤਾ। ਇਹ ਇਸ ਵਾਸਤੇ ਕਿ ਤੁਹਾਨੂੰ ਸਾਫ਼ ਪਤਾ ਹੋਵੇ ਕਿ ਨਿਸ਼ਾਨੀ ਬਣਾਏ ਗਏ ਨੇ। ਅੱਲਾ ਜਾਣਦਾ ਹੈ ਜੋ ਕੋਈ ਜ਼ਮੀਨਾਂ ਤੇ ਅਸਮਾਨਾਂ ਵਿੱਚ ਹੈ, ਔਰ ਅੱਲਾ ਹਰ ਚੀਜ਼ ਤੋਂ ਵਾਕਿਫ ਹੈ। ਖਬਰਦਾਰ ਹੋ ਜਾਓ ਕਿ ਅੱਲਾ ਸਖਤ ਤਰੀਨ ਸਜ਼ਾ ਦੇਣ ਵਾਲਾ ਹੈ, ਔਰ ਅੱਲਾ ਬਖਸ਼ਣਹਾਰ ਤੇ ਮਿਹਰਬਾਨ ਵੀ ਹੈ। ਪੈਗੰਬਰ ਤੇ ਸਿਰਫ ਪਹੁੰਚਾਉਣ ਦੀ ਜ਼ਿੰਮੇਵਾਰੀ ਹੈ, ਔਰ ਅੱਲਾ ਜਾਣਦਾ ਹੈ ਜੋ ਕੁਝ ਤੁਸੀਂ ਜ਼ਾਹਿਰ ਕਰਦੇ ਹੋ ਤੇ ਜੋ ਕੁਝ ਛੁਪਾਉਂਦੇ ਹੋ। ਆਖ ਦਿਓ ਕਿ ਪਾਕ ਔਰ ਨਾਪਾਕ ਦੋਵੇਂ ਬਰਾਬਰ ਨਹੀਂ ਹੁੰਦੇ, ਭਾਵੇਂ ਬਹੁਤ ਸਾਰੀਆਂ ਨਾਪਾਕ ਚੀਜ਼ਾਂ ਤੁਹਾਨੂੰ ਆਪਣੇ ਵੱਲ ਕਿਉਂ ਨਾ ਖਿੱਚਣ। ਤੇ ਅੱਲਾ ਤੋਂ ਡਰਦੇ ਰਹੋ ਅਕਲ ਵਾਲਿਓ, ਤਾਂ ਕਿ ਤੁਸੀਂ ਫਲਾਹ ਪਾਓ। ਜਜ਼ਾਕ।